बदल गया बदल गई रफ्तार जमाना बदल गया, बदल गया तौबा इस्तग़फ़ार ज़माना बदल गया। एक दूजे दी जाना रह गई, एक दूजे दी जाना रह गई, भैन दिखदे रे जाना रह गई, भैन दिखदे रे जाना रह गई, अखियां विच जाना रह गई, अखियां विच जाना रह गई। यारा विच वफा ना रह गई मतलब दे सब यार ज़माना बदल गया बदल गई रफ्तार ज़माना बदल गया। ਚਨਿਓਟ ਵਾਲਾ ਸ਼ਫਾਕ ਮਸ਼ਹੂਰ ਆ ਜੀ, ਜਿਹੜਾ ਇਸ ਟਾਈਮ ਪੱਗ ਬਣ ਰਿਹਾ। ਇਹ ਹੈੱਡ ਮਾਸਟਰ ਆ ਰਾਗੀਆਂ ਦਾ, ਸਨ 68 ਦੀ ਆ, ਸਾਰਿਆਂ ਤੋਂ ਵਾਧੂ ਪੱਗ ਬੰਨੀ। ਹਾਂ ਲੈ, ਇਹਦੇ ਤੇ ਭਾਵੇਂ ਆ ਕੇ ਚਿੜੀਆਂ ਤੋਂ ਉੱਤੇ ਬੈਠੇ ਰਹੇ, जो मर्जी होई जाए जी। ਹਾਂ। ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਆ ਵੀ ਕੱਚਾ ਦੁੱਧ ਜੇ ਸਾਂਭੀਏ ਨਾ ਤੇ ਖੇ ਖਰਾਬ ਹੋ ਜਾਂਦਾ। ਉਹਦੀ ਮਿਆਦ ਕੋਈ ਨਹੀਂ ਹੁੰਦੀ ਕੱਚੇ ਦੁੱਧ ਦੀ, ਵੀ ਜੇ ਉਹਨੂੰ ਇੱਕ ਉਬਾਲਾ ਦੇ ਲਈਏ ਨਾ ਤੇ ਫਿਰ ਖਾਸਾ ਟਾਈਮ ਕੱਢ ਜਾਂਦਾ। ਜਿਹੜੀ ਸਾਡੀ ਰਹਿਤਲ ਵਹਿਤਲ ਆ, ਸਾਡਾ ਵਸੇਬ ਆ, ਸਾਡਾ ਸੱਭਿਆਚਾਰ ਆ, ਜੇ ਅਸੀਂ ਉਹਨੂੰ ਸਾਂਭਿਆ ਨਾ ਤੇ ਜਿੱਦਾਂ ਬਹੁਤ ਸਾਰੀਆਂ ਛਾਵਾਂ ਮੁੱਕ ਗਈਆਂ, ਇਦਾਂ ਰਹਿੰਦਾ ਖੁੰਦਾ ਵੀ ਮੁੱਕ ਜਾਣਾ, ਨਾ ਹੀ ਮਿਟ ਜਾਣਾ। ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਂਭ ਲਈਏ, ਚਾਹੇ ਕੈਮਰਿਆਂ 'ਚ ਸਾਂਭੀਏ, ਜਿੱਦਾਂ ਵੀ। ਹੁਣ ਜਿੱਦਾਂ ਬਹੁਤ ਸਾਰੀਆਂ ਛਾਵਾਂ ਰੇਡਵੇ ਨਹੀਂ ਰਹੇ, ਹੋਰ ਬਹੁਤ ਕੁਝ ਨਹੀਂ ਰਿਹਾ, ਤੇ ਇਦਾਂ ਹੀ ਸਾਡਾ ਜਿਹੜਾ ਜੋੜੀ ਤੁੰਬਾ ਨਾ ਵੀ ਉਹ ਵੀ ਮੁੱਕਦਾ ਜਾਂਦਾ। ਅੱਜ ਤੁਹਾਨੂੰ ਅਸੀਂ ਜੋੜੀ ਤੁੰਬਾ ਦਿਖਾਉਂਦੇ ਆ, ਇੱਕ ਮਿੰਟ ਖਲੋਈ। ਅੱਜ ਤੁਹਾਨੂੰ ਅਸੀਂ ਜੋੜੀ ਤੁੰਬਾ ਦਿਖਾਉਂਦੇ ਆ, ਤੇ ਜੋੜੀ ਤੁੰਬੇ ਵਾਲੇ ਜਿਹੜੀ ਪੱਗ ਬੰਨ੍ਹਦੇ ਆ ਨਾ, ਇਹਨਾਂ ਦੀ ਪੱਗ ਬੜੀ ਮਸ਼ਹੂਰ ਹੁੰਦੀ। ਪਹਿਲਾਂ ਤਾਂ ਤੁਹਾਨੂੰ ਪੱਗ ਬੰਨ੍ਹਦੇ ਦਿਖਾ ਦਈਏ। ਆ ਬਾਈ ਪੱਗ ਬੰਨ੍ਹ ਰਿਹਾ, ਦਿਖਾਈ ਵੀ ਇੱਕ ਵਾਰੀ। ਹਾਂ ਇਦਾਂ ਜੀ, ਇਹ ਇਦਾਂ ਦੱਸਣਾ ਕੀ, ਦੇਖਦੇ ਰਹਿਣਗੇ ਪਤਾ ਲੱਗ ਜੂ। ਇਦਾਂ ਪੱਗ ਬਣੀਂਦੀ, ਇੱਕ ਦੋ ਦੇ ਹੋਰ ਬਣਾ ਦਾਂਗੇ ਨਾ, ਫਿਰ ਉਹ ਸਮਝ ਆ ਜੂਗੀ ਵੀ ਕਿੱਦਾਂ ਬਣੀਂਦੀ। ਸਾਡੇ ਤਾਂ ਹੁਣ ਨਿਆਣਿਆਂ ਨੂੰ ਉਹ ਜਿੱਦਾਂ ਬਾਕੀ ਛਾਵਾਂ ਖਤਮ ਹੋ ਗਈਆਂ, ਪੱਗ ਵੀ ਖਤਮ ਹੋਈ ਜਾਂਦੀ, ਪੱਗ ਨਹੀਂ ਬੰਨਣੀ ਆਉਂਦੀ ਵੀ ਪੱਗ ਬਣੀਂਦੀ ਕਿੱਦਾਂ। ਆਹ ਦੇਖੀ ਹੁਣ माया लग गया। ਹਾਂ ਪੂਰੀ ਉਹ ਆਲਾ ਰੋਡ ਲਾਇਆ ਹੈ ਇਹਨੂੰ। ਇਹ ਕਿੰਨੇ ਫੁੱਟ ਦੀ ਆ, ਕਿੰਨੇ ਗਜ ਦੀ ਆ ਜੀ? ਇਹ 5.5 फुट दी है। ਇਹ 5.25 ਗਜ ਦੀ ਪੱਗ ਆ ਜੀ। ਇਹ 5.25 ਹੋਊਗੀ ਤੇ ਇਦਾਂ ਦੀ ਬਣੂਗੀ। ਜੇ ਸੂਤਰ ਵੀ ਘੱਟ ਹੋਈ ਤੇ ਸਾਨੂੰ ਇਤਰਾਜ਼ ਨਾ ਦਿਓ। ਇੱਕ ਕੰਨੀ ਦੇ ਉੱਤੇ ਫੁੱਲ ਬੂਟੇ ਆ, ਜਿਹੜੀ ਹੇਠਾਂ ਰਹਿਣੀ ਇਹ ਫੌਲ ਹੋ ਗਿਆ ਜੀ, ਇਹ ਦੁਬਾਰਾ ਬਣੂਗੀ। ਆ ਜਿਹੜਾ ਹੇਠਲਾ ਲਾੜਾ ਨਾ ਜੀ, ਆਹ ਲਾ, ਇਹਦਾ ਜਿਹੜਾ ਸਾਈਜ਼ ਆ ਨਾ ਵੀ ਕਿੰਨਾ ਛੱਡਣਾ, ਉਹਦੇ ਸਿਰ ਤੇ ਪੱਗ ਦਾ ਦੂਸਰਾ ਲੜ ਆਉਂਦਾ। ਜੇ ਦੂਸਰਾ ਲੜ ਪੂਰਾ ਆਊਗਾ ਤਾਂ ਪੱਗ ਬਣੂਗੀ। ਇੱਥੇ ਝੱਟ ਦੀ ਝੱਟ ਬਹਿ ਜਾਂਦੇ ਹਾਂ, ਅਸੀਂ ਤੁਹਾਨੂੰ ਦਿਖਾਉਂਦੇ ਹਾਂ। 5.25 ਗਜ ਪੂਰੀ ਹੈ ਜੀ ਇਹ। ਹੁਣੇ ਲੱਗ ਜਾਂਦਾ ਪਤਾ ਵੀ 5.25 ਗਜ ਪੂਰੀ। ਇਦਾਂ ਆ ਤੁਰਾ ਨਿਕਲ ਜੂ ਤਾਂ ਨੂੰ। ਇਹ ਜੋੜੀ ਤੁੰਬੇ ਵਾਲੀ ਪੱਗ ਹੈ ਜੀ। ਹਾਂ ਆ ਤੁਰਾ ਨਿਕਲ ਗਿਆ। ਚਲੋ ਇਹ ਇੱਕ ਵਾਰੀ ਬਣੀਂਦੀ ਤੁਸੀਂ ਦੇਖੀ ਆ, ਇੱਧਰ ਕੋਈ ਬੰਦਾ ਹੋਰ ਵੀ ਬਣੂਗਾ। ਆ ਬਾਈ ਜਿਹੜਾ ਸਾਰਿਆਂ ਤੋਂ ਕਾਰੀਗਰ ਆ, ਤੇ ਇਹਦੀ ਪੱਗ ਤੁਹਾਨੂੰ ਦਿਖਾਉਂਦੇ ਆ ਬਣੀਂਦੀ। ਬੜੀ ਸੋਹਣੀ ਪੱਗ ਬੰਨੀ ਬਾਈ ਨੇ। ਆ ਮੋਤੀਆਂ ਵਾਲਾ ਪਾਸਾ ਇਹਦਾ। ਇਹ ਕਿੰਨੀ ਦੇਰ ਹੋ ਗਈ ਜੀ ਤੁਹਾਨੂੰ ਪੱਗ ਬੰਨ੍ਹਦੇ ਇਦਾਂ ਹੀ? ਸਾਨੂੰ ਜੀ ਬਹੁਤ ਮੁੱਦਤ ਹੋ ਗਈ ਆ, ਤਕਰੀਬਨ 30 ਸਾਲ ਹੋ ਗਏ ਆ ਪੱਗਾਂ ਬੰਨ੍ਹਦੇ ਆ? ਇਨਸ਼ਾਅੱਲਾ। ਅੱਛਾ। ਹਾਂਜੀ, ਉਸਤਾਦ ਦੇ ਨਾਲ ਹੀ ਸੀਗੇ ਅਸੀਂ। ਜਦੋਂ ਸਾਨੂੰ ਮਾੜੀ ਮਾੜੀ ਪੱਗ ਬੰਨ੍ਹਣੀ ਹੁੰਦੀ ਸੀ ਹਾਂ ਤੇ ਫਿਰ ਉਸਤਾਦ ਕੋਲੋਂ ਸਿੱਖੀ ਪੱਗ ਬੰਨ੍ਹਣੀ। ਅੱਛਾ ਵੀ ਹਾਂ, ਸ਼ਰੀਫ ਰਾਗੀ ਦਾ ਜੀ। ਅੱਛਾ ਤੁਸੀਂ ਸ਼ਰੀਫ ਰਾਗੀ ਦੇ ਸ਼ਾਗਿਰਦ? ਹਾਂਜੀ। ਬੱਲੇ ਬੱਲੇ। ਸ਼ਰੀਫ ਰਾਗੀ ਜੀ ਇੱਕ ਨਾਂ ਹੋਇਆ ਬੜਾ ਵੱਡਾ ਰਾਗ ਦੇ ਵਿੱਚ। ਹਾਂਜੀ, ਤਾਜਾ ਮੇਰਾ ਨਾਂ ਜੀ। ਅੱਛਾ ਜੀ। ਹਾਂਜੀ, ਤਾਜੇ ਦੇ ਨਾਂ ਤੇ ਮਸ਼ਹੂਰ ਹਾਂ ਮੈਂ। ਪੱਗ ਬਣਾਉਣੀ ਸ਼ੁਰੂ ਹੋ ਗਈ ਹੈ ਜੀ? ਹਾਂਜੀ ਇਨਸ਼ਾਅੱਲਾ। ਵਾਹ ਬਾਈ ਵਾਹ। ਸਵਾ 5 ਗਜ ਪੂਰੀ? ਹਾਂਜੀ, ਇਹ ਪਗੜੀਆਂ ਇੱਕੋ ਜਿਹੀਆਂ ਹੁੰਦੀਆਂ ਜੀ। ਹੂੰ। ਕੋਈ ਬੰਦੇ ਆਪਣੇ ਸ਼ੌਕ ਨਾਲ ਵੱਡੀ ਬਣਾ ਲੈਂਦੇ ਆ, ਹੂੰ। ਕੋਈ ਬੰਦੇ ਛੋਟੀ ਬਣਾ ਲੈਂਦੇ ਆ। ਹੁਣ ਜਿੱਦਾਂ ਕਿ ਸਾਡਾ ਕੱਦ ਵਾ, ਹੂੰ। ਮਤਲਬ ਅਸੀਂ ਆਪਣੇ ਕੱਦ ਦੇ ਹਿਸਾਬ ਨਾਲ ਬਣਾਈ ਆ।
ਇਹ ਫਿਰ ਹੈ ਆਪਣਾ ਵੱਡੇ ਸਿਰ ਦੀ ਵੱਡੀ ਪੱਗ ਹੈ। ਹਾਂਜੀ ਹਾਂਜੀ ਵੱਡੇ ਸਿਰ ਤੇ ਵੱਡੀਆਂ ਪੱਗਾਂ। ਹਾਂਜੀ ਵਾਹ ਜੀ ਵਾਹ। ਉਹ ਜੀ ਪੱਗ ਤਾਂ 6 6.5 7 ਗਜ ਦੀ ਬੰਨ੍ਹਦੇ ਸੀਗੇ ਤੇ ਉਹ ਬੰਦੇ ਵੀ 7 ਫੁੱਟ ਦੇ ਹੁੰਦੇ ਸੀਗੇ। ਹੁਣ ਅਸੀਂ ਬੰਦੇ ਵੀ ਛੋਟੇ ਹੋ ਗਏ ਤੇ ਪਗੜੀਆਂ ਵੀ ਛੋਟੀਆਂ ਹੋ ਗਈਆਂ। ਸਾਈਜ਼ ਘਟ ਗਿਆ ਬੰਦਿਆਂ ਦਾ ਹੈ। ਹਾਂਜੀ ਬੰਦਿਆਂ ਦਾ ਸਾਈਜ਼ ਵੀ ਘਟ ਗਿਆ ਤੇ ਬੰਦਿਆਂ ਦਾ ਸਾਈਜ਼ ਘਟ ਗਿਆ, ਪਗੜੀਆਂ ਦਾ ਆਪੇ ਹੀ ਘਟ ਗਿਆ। ਪਗੜੀਆਂ ਵੀ ਆਪੇ ਘਟ ਗਈਆਂ। ਵਾਹ ਬਈ ਵਾਹ। ਲੈ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਮੁਹੰਮਦ ਇਸ਼ਫਾਕ, ਮਹਿਰ ਮੁਹੰਮਦ ਇਸ਼ਫਾਕ ਚਨਿਓਟ ਵਾਲਾ। ਇਹ ਜੀ ਚਨਿਓਟ ਵਾਲਾ ਸ਼ਫਾਕ ਮਸ਼ਹੂਰ ਆ ਜੀ, ਜਿਹੜਾ ਇਸ ਟਾਈਮ ਪੱਗ ਬਣ ਰਿਹਾ। ਇਹ ਹੈੱਡ ਮਾਸਟਰ ਆ ਰਾਗੀਆਂ ਦਾ। ਵਾਹ ਬਈ ਵਾਹ। ਇਹ ਤਾਂ ਇਕੱਲੇ ਬੰਦੇ ਦਾ ਕੰਮ ਹੀ ਨਹੀਂ ਲੱਗਦਾ ਮੈਨੂੰ। ਨਹੀਂ ਇਹ ਨਾ ਜੀ ਮਾਇਆ ਦਿੱਤੀ ਸੀ ਨਾ ਤਾਜੀ ਇਹਨੂੰ, ਬਹੁਤੀ ਦੇ ਬੈਠੇ। ਹਾਂਜੀ ਉਹ ਫਿਰ 2-4 ਖਾੜੇ ਕੱਢ ਜਾਂਦੀ ਹੈ ਜਿਸ ਤਰ੍ਹਾਂ ਫਿਰ ਆਏਗਾ ਨਾ ਜੀ ਇਹਨੇ ਨਾਲ ਹੀ ਪਸੀਨਾ। ਮਾਇਆ ਬਹੁਤੀ ਲਾਉਂਦੇ ਆ, ਕਹਿੰਦੇ 2-4 ਖਾੜੇ ਕੱਢ ਜਾਂਦੀ ਇੱਕ ਪੱਗ। ਜਾਂਦੀ ਆ ਫਿਰ ਹਾਂ ਇਸ ਤੋਂ ਫਿਰ ਇਹ ਬੜੀ ਗੱਲ ਆ ਜੀ, ਜਿਹੜੇ ਰਾਗ ਪੁਰਾਣੇ ਬੰਦਿਆਂ ਕੋ ਸੀਗਾ ਹਾਲੇ ਵੀ ਨਵੇਂ ਵਿੱਚ ਤਿਆਰ ਹੋਈ ਜਾਂਦੇ ਆ। ਇਹ ਤਾਂ ਬੜੀ ਗੱਲ ਆ। ਇਹਨਾਂ ਦੇ ਵਿੱਚ ਕਹਿ ਲਓ ਵੀ ਬਹੁਤ ਪੁਰਾਣਾ ਬੰਦਾ ਕੋਈ ਨਹੀਂ। ਤੁਹਾਡੀ ਕਿੰਨੀ ਕੁ ਉਮਰ ਹੋਣੀ? ਮੇਰੀ ਸਨ 68 ਦੀ ਪੈਦਾਇਸ਼ ਹੈ ਜੀ। ਸਨ 68 ਦੀ ਆ। ਸਾਰਿਆਂ ਤੋਂ ਵਾਧੂ ਪੱਗ ਬੰਨੀ। ਹਾਂ ਲੈ ਇਹਦੇ ਤੇ ਭਾਵੇਂ ਆ ਕੇ ਚਿੜੀਆਂ ਤੋਂ ਉੱਤੇ ਬੈਠੇ ਰਹੇ, ਜੋ ਮਰਜ਼ੀ ਹੋਈ ਜਾਏ ਜੀ। ਹਾਂ ਆ ਜਿੰਨਾ ਉਹ ਜਿਵੇਂ ਨਹੀਂ ਹੁੰਦਾ ਸੀ ਟੈਲੀਵਿਜ਼ਨ ਦਾ ਐਂਟੀਨਾ, ਪੂਰਾ ਉਹ ਕੱਢਿਆ। ਇਹ ਰਾਗੀਆਂ ਨੂੰ ਆਉਂਦੇ ਆ ਉਹਦੇ 'ਚ ਸਿਗਨਲ। ਹਾਂਜੀ ਹਾਂਜੀ ਅਮਲ ਹੁੰਦੀ ਹੈ। ਵਾਹ ਬਈ ਵਾਹ। ਆਹ ਲਾ ਲੜ ਜਿਹੜਾ ਹੁੰਦਾ ਨਾ ਜੀ, ਇੱਕ ਲੜ ਤਾਂ ਸਿਰੇ ਤੇ ਖਲੋ ਗਿਆ। ਹਾਂਜੀ ਹਾਂਜੀ। ਇੱਕ ਲੜ ਫਿਰ ਜਿਹੜਾ ਆਹਾ ਇਹਨੂੰ ਇਦਾਂ ਕਰ ਲੈਣਾ ਜੀ, ਇਦਾਂ ਕਰਕੇ ਇਦਾਂ ਮੋਢੇ ਤੇ ਪਾਣਾ। ਹਾਂਜੀ ਵਾਹ ਬਈ ਵਾਹ। ਇਹਦੇ ਦਾ 1-2 ਵਾਰੀ ਵੱਜ ਜਾਂਦੀ ਹੈ ਨਾ ਜੀ, ਫਿਰ ਇਹ ਸਹੀ ਹੋ ਜਾਂਦਾ ਜੀ। ਵਾਹ ਬਈ ਵਾਹ। ਹੁਣ ਤੁਹਾਨੂੰ ਮੈਂ ਵੀ ਪੱਗ ਬੰਨ ਕੇ ਦਿਖਾਵਾਂ। ਬੰਨਣੀ ਪੈਣੀ ਹੈ ਜੀ, ਤੇ ਜਦ ਸਾਡੇ ਕੋਲ ਬਣਾਈ ਤੁਹਾਨੂੰ ਵੀ ਬੰਨਣੀ ਪੈਣੀ। ਹਾਂਜੀ ਇਹ ਸਵਾ ਅੱਗੋਂ ਇੱਕੋ ਹੀ ਇਦਾਂ ਚਿਣ ਲਿਆ ਜੀ। ਇਹ ਹਾਂਜੀ ਮੈਂ ਮਾਇਆ ਆਪਣੇ ਹਿਸਾਬ ਦੀ ਲਾਈ, ਮੈਂ ਕਿਹੜਾ ਰਾਗ ਪੜ੍ਹਨੇ ਜਾ। ਹਾਂਜੀ ਆ ਜਿਹੜੇ ਵਾਲ ਰਹਿ ਜਾਂਦੇ ਨਾ ਨੰਗੇ, ਇਹ ਇਧਰੋਂ ਲੜ ਖਿੱਚ ਕੇ ਨਾ ਤੇ ਇੱਥੇ ਲਿਆ ਕੇ ਦੇ ਦੇਣਾ। ਹਾਂ ਪਿਛਲਾ ਲਾੜੀ ਲਿਆਣਾ ਹੁੰਦਾ ਗਾਂ ਯਾਰ। ਲੈ ਵੀ ਪਿਛਲਾ ਲੜ ਜਿਹੜਾ ਨਾ ਉਹ ਖਿੱਚ ਲਿਆ, ਜਿਹੜਾ ਹੇਠਲਾ ਆਹ ਸੀ ਇਹਨੂੰ ਖਿੱਚਿਆ ਤੇ ਉਹ ਸਿੱਧਾ ਹੋ ਗਈ ਪੱਗ। ਅਖੀਰ ਤੇ ਇਹਨੂੰ ਖਿੱਚ ਲੈਣਾ ਥੋੜਾ ਜਿਹਾ। ਲੈ ਜੀ ਇੱਥੋਂ ਥੋੜੀ ਜੀ ਨਾ ਮੱਥਾ ਬਹੁਤਾ ਟਕਿਆ ਗਿਆ। ਬੰਦਿਆਂ ਨੇ ਤਾਂ ਰੱਖੀ ਹੁੰਦੀ ਸੀ ਉਹ ਸੁਰਮੇਦਾਨੀ ਦਾ ਸੁਰਮ ਚੂਜਾ, ਉਹ ਅਖੀਰ ਤੇ ਇੱਥੇ ਇਦਾਂ ਫੇਰਦੇ ਹੁੰਦੇ ਸੀ। ਉਹ ਲੱਭਾਂਗੇ ਕਿਤੋਂ। ਅੱਛਾ ਹੁਣ ਦਾ ਤੁਸੀਂ ਜੋੜੀ ਵਜਾਉਂਦੇ ਆ ਜੀ? ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਜੋੜੀ ਵਜਾਉਂਦੇ? ਮੈਨੂੰ ਜੋੜੀ ਵਜਾਉਂਦੇ ਨੂੰ ਹੋ ਗਿਆ ਜੀ 2-3 ਸਾਲ। 3 ਸਾਲ? ਹਾਂਜੀ। ਕੀ ਨਾਂ ਤੁਹਾਡਾ? ਮੇਰਾ ਨਾਂ ਹੈਗਾ ਜੀ ਹਾਜੀ ਹਬੀਬ। ਹਾਜੀ ਹਬੀਬ ਕਿਹੜੇ ਪਿੰਡ ਦੇ ਹੋ ਤੁਸੀਂ? 70 ਜਿੰਬੇ ਮਨਸੂਰਾਂ ਜੀ, ਫੈਸਲਾਬਾਦ। ਅੱਛਾ ਮਾਸ਼ਾਅੱਲਾ। ਤੇ ਕਿਹਦੇ ਕੋਲ ਸਿੱਖੀ ਹੈ ਤੁਸੀਂ? ਇਹ ਉਸਤਾਦ ਰਫੀਕ ਸੀ ਜੀ ਮਹਿਰ। ਅੱਛਾ 8 ਚੱਕ ਦਾ। 8 ਚੱਕ ਦਾ ਰਾਈ। ਹਾਂਜੀ ਉਹਨਾਂ ਦੇ ਕੋਲ ਹੈਗਾ ਕਿ ਮਰ ਹੈਗੇ ਜੀ। ਅੱਛਾ ਹੈਗਾ। ਹਾਂਜੀ ਚਲੋ ਅੱਲਾ ਤੰਦਰੁਸਤੀ ਦੇਵੇ। ਉਹ ਵੀ ਹਜੇ ਵਜਾ ਰਿਹਾ? ਹਾਂਜੀ ਮਾਸ਼ਾਅੱਲਾ ਵਜਾ ਰਹੇ ਜੀ, ਸ਼ਫਾਕ ਨਾਲ ਚਿਸ਼ਤੀਆਂ ਵਾਲੇ ਨਾਲ ਵਜਾ ਰਿਹਾ।
ਕਹਿੰਦੇ ਜਿਹੜਾ ਬਹੁਤੀ ਦੇਰੇ ਵਜਾਵੇ ਬਹੁਤਾ ਟਾਈਮ ਨਹੀਂ ਕੱਢਦਾ। ਤਦੇ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਆ ਜੀ, ਮੈਂ ਹੁਣ ਵਜਾਉਣ ਲੱਗਿਆ ਵਾਂ 5-4 ਸਾਲ ਨਿਕਲ ਜਾਣੇ ਇੰਨੇ ਹੀ ਕਾਫੀ ਆ ਜੀ। ਇਹ ਸਾਹ ਖਿੱਚ ਲੈਂਦੀ ਇਹ, ਬਹੁਤ ਜ਼ੋਰ ਲੱਗਦਾ ਸਾਹ। ਇਦਾਂ ਹੀ ਆ ਜੀ, ਬਿਲਕੁਲ ਜਾਂਦੇ ਗੇੜੇ ਵੀ ਵਜਾਣੀ, ਆਉਂਦੇ ਗੇੜੇ ਵੀ ਵਜਾਣੀ। ਆ 2-4 ਸਾਲ ਹੀ ਕੱਢਣੇ ਜੀ, ਇੰਨੀ ਕੀ ਜ਼ਿੰਦਗੀ ਅੱਲਾ ਕਰੇ। ਰੱਬ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ ਜੀ। ਆਮੀਨ ਜੀ। ਤੇ ਇਹ ਬੜਾ ਫਨ ਆ ਇਹ ਹੈ। ਹਾਂਜੀ, ਇਹ ਕਿੱਥੋਂ ਦੇ ਮਸ਼ਹੂਰ ਆ ਜਿਹੜੇ ਇਹਨਾਂ ਨੂੰ ਕੀ ਸਾਦੇ ਆ? ਇਹ ਲਗੋਜੇ ਆ ਜੀ ਜੋੜੀ। ਲਗੋਜੇ। ਉਸਤਾਦ ਹਾਂਜੀ ਬਣਾਉਂਦੇ ਆ ਜੀ, ਉਸਤਾਦ ਇਲਮਦੀਨ ਘੁਮਾਰ ਚੀਚਾ ਵਤਨੀ ਵਾਲੇ ਉਹ ਬਣਾਉਂਦੇ ਆ। ਉਸਤਾਦ ਸਦੀਕ ਘੁਮਾਰ ਆ ਫੈਸਲਾਬਾਦ ਦੇ, ਉਹ ਬਣਾਉਂਦੇ ਆ। ਉਸਤਾਦ ਮੁਹੰਮਦ ਦੀਨ ਫੌਤ ਹੋ ਗਏ, ਉਹ ਬਣਾਉਂਦੇ ਸੀ। ਯਾਨੀ ਪੁਰਾਣੇ ਬੰਦੇ ਜਿਹੜੇ ਵੱਡੇ ਉਸਤਾਦ ਆ ਉਹ। ਹਾਂ, ਬਾਂਸਰੀ ਤੋਂ ਇਹਦਾ ਕੀ ਫਰਕ ਆ? ਨਹੀਂ ਇਹ ਬਾਂਸ ਦੀ ਬਣਦੀ ਆ ਜੀ। ਬਾਂਸਰੀ ਜਿਹੜੀ ਹੈ ਜੀ, ਬਾਂਸਰੀ ਤੇ ਇਹਦੇ ਚ ਬਾਂਸ ਲੱਕੜ ਦੀ ਵੀ ਬਣ ਜਾਂਦੀ ਆ ਜੀ। ਅੱਛਾ, ਇਹ ਬਣਦੀ ਹੋਈ ਇਹ ਬਾਂਸ ਦੀ ਬਣਨੀ ਕੱਲੀ। ਇਹਦੇ ਕਿੰਨੀਆਂ ਮੋਹਰੀਆਂ? 5 ਜੀ, ਇਹਦੇ 5 ਸੁਰ ਹੁੰਦੇ ਜੀ। ਹਾਂ, ਤੇ ਉਹਦੇ ਤਾਂ ਬਾਂਸਰੀ ਦੇ ਬਹੁਤੇ ਮੈਂ ਹਾਂਜੀ 6-7 ਸੁਰ 6-7 ਸੁਰ ਹੁੰਦੇ। ਆ ਫੀਮ ਦੀ ਰੋੜੀ ਲਾਈ ਇਹ? ਇਹ ਜੀ ਇਹ ਮੋਮ ਹੁੰਦੀ ਆ ਜੀ ਉਹਦੀ ਸ਼ਹਿਦ ਦੀ। ਉਹ ਕਿਉਂ ਲਾਈ ਹੈ? ਇਹ ਦੀ ਆਵਾਜ਼ ਬਰਾਬਰ ਕਰਨ ਲਈ, ਜੋੜੀਆਂ ਦੀ ਆਵਾਜ਼ ਬਰਾਬਰ ਨਹੀਂ, ਫਿਰ ਘੱਟ ਵੱਧ ਹੋਵੇ ਫਿਰ ਇੱਥੋਂ ਲਾ ਕੇ ਨਾ ਇਦਾਂ ਲਾ ਦੇ ਜੀ। ਅੱਛਾ, ਹਾਂਜੀ। ਵਾਹ ਬਈ ਵਾਹ, ਜਿਉਂਦੇ ਵਾਸਤੇ ਰਹੋ। ਹੁਣ ਤੁਹਾਨੂੰ ਅਸੀਂ ਦੇਖਾਂਗੇ ਵਜਾਉਂਦਿਆਂ ਨੂੰ। ਤੁਸੀਂ ਗਾਹ ਨੂੰ ਆਇਓ ਜੀ। ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਂ ਜੀ ਰਫਾਕਤ ਅਲੀ, ਮੈਂ ਤੋਤਾ ਮੈਨੂੰ ਬਹੁਤਾ ਕਹਿੰਦੇ ਆ, ਮੈਂ ਉਹਦੇ ਨਾਂ ਤੋਂ ਪੁੱਛ। ਰਫਾਕਤ ਅਲੀ ਤੋਤੇ ਨਾਲ ਜੀ ਤੁਹਾਡੀ ਗੱਲ ਕਰਾਨੇ ਆ। ਤੇ ਇਹ ਤੁਹਾਡੇ ਕੋਲ ਕੀ ਆ? ਮੇਰੇ ਕੋਲ ਜੀ ਢੱਡ ਵਾ ਜੀ। ਢੱਡ? ਹਾਂਜੀ ਢੱਡ ਕਹਿੰਦੇ। ਅੱਛਾ, ਇਹ ਤੁਸੀਂ ਕਿਹਦੇ ਕੋਲ ਸਿੱਖੀ ਹੈ? ਇਹ ਜੀ ਮੇਰੇ ਵਾਲਦ ਸਾਹਿਬ ਸੀਗੇ ਪਹਿਲਾਂ ਵਜਾਉਂਦੇ, ਫਿਰ ਉਹ ਮੂਰੇ ਗਾਉਣ ਲੱਗ ਪਏ। ਹਾਂ, ਤਰੱਕੀ ਹੋ ਗਈ। ਹਾਂਜੀ, ਕਾਫੀ ਦੇਰ ਹੋ ਗਾਉਂਦੇ ਰਹੇ, ਹੁਣ ਉਹ ਤਕਰੀਬਨ ਸਾਲ ਕੁ ਹੋ ਗਿਆ ਫੌਤ ਹੋ ਗਏ। ਅੱਛਾ ਅੱਛਾ ਅੱਛਾ, ਹਾਂਜੀ ਉਹਨਾਂ ਕੋਲ ਸਿੱਖੀ ਹੈ। ਹਾਂਜੀ, ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਜਾਉਂਦੇ? ਮੈਨੂੰ ਤਕਰੀਬਨ ਜੀ 12-13 ਸਾਲ ਹੋ ਗਏ। 12-13 ਸਾਲ। ਯਾਨੀ ਕਿ ਇਹਨਾਂ ਨਾਲ ਉਹਦਾ ਸਿੱਖੀ ਕਾਫੀ ਦੇਰ ਦੀ ਹੈ, ਤਕਰੀਬਨ 24-25 ਸਾਲ ਹੋ ਗਏ ਹੁਣ। ਬੱਲੇ। ਇਹ ਕਾਦੀ ਬਣਦੀ, ਕਿੱਥੋਂ ਬਣਦੀਆਂ, ਕਿਹੜੇ ਇਹ ਥਾਂ? ਜੀ ਬਸ ਜੀ ਇੰਡੀਆ ਦੀਆਂ ਹੀ ਦੌਰ ਤੇ ਬਣੀਆਂ, ਹੁਣ ਤਾਂ ਕੋਈ ਬਣਾਉਂਦਾ ਹੀ ਨਹੀਂ ਜੀ, ਇਹ ਪਹਿਲੀਆਂ ਹੀ ਆ ਜੀ। ਅੱਛਾ, ਪਹਿਲੀਆਂ ਚਲੀਆਂ। ਹਾਂਜੀ, ਪਹਿਲੀਆਂ ਹੀ ਆ ਜੀ ਇਹ। ਅੱਛਾ, ਜਦੋਂ ਇਹ ਉੱਧਰੋਂ ਲੈ ਤਕਰੀਬਨ ਇਹਨੂੰ 40 ਕੁ ਸਾਲ ਹੋ ਗਏ ਹੋਣੇ ਮੇਰੇ ਵਾਲਦ ਕੋ। ਅੱਛਾ, ਹਾਂਜੀ, ਤੇ ਆ ਜਿਹੜੀ ਲਾੜਾ, ਇਹਦਾ ਕੀ ਕੰਮ ਆ? ਇਹਨੂੰ ਖਿੱਚਣਾ ਤੇ ਇਹਨੇ ਆਵਾਜ਼ ਬਦਲਣੀ। ਜਾਣੀ ਆਵਾਜ਼ ਇਹਦੀ। ਅੱਛਾ ਅੱਛਾ ਅੱਛਾ, ਇਹਨੂੰ ਇਹ ਜਿੱਦਾਂ ਉਂਗਲਾਂ ਨਾਲ ਇਹਦੀ ਆਵਾਜ਼ ਬਦਲਦੇ, ਇਹ ਖਿੱਚਣ। ਹਾਂ, ਸਾਰਾ ਕਮਾਲ ਜੀ ਇਸ ਰੱਸੀ ਦਾ ਅੰਗੂਠੇ ਦੇ ਨਾਲ ਜਿਹੜੀ ਪਾਈ ਹੋਈ ਹੈ। ਇਹਨੇ ਆਵਾਜ਼ ਬਦਲਣੀ ਹੈ, ਖਿੱਚ ਦੇਣੀ ਹੈ ਤੇ ਭਾਰੀ ਆਵਾਜ਼ ਕਰ ਦੇਣੀ, ਢਿੱਲੀ ਕਰਨੀ, ਫਿਰ ਉੱਚੀ ਆਵਾਜ਼ ਹੋ ਜਾਣੀ। ਵਾਹ, ਹੱਥ ਵਿੱਚ ਡੋਰ ਵਸਾਈ ਹਾਂ, ਪੁਤਲੀ ਦਾ ਕੀ ਜ਼ੋਰ ਜ਼ੋਰ ਵਸਾਈ। ਤੇ ਇਹ ਲੱਕੜ ਕਾਦੀ ਲੱਗੀ ਇਹਨੂੰ? ਇਹ ਜੀ ਟਾਲੀ ਦੀ ਟਾਲੀ ਦੀ ਹੁੰਦੀ ਹੈ ਕਿ ਅੰਬ ਦੀ, ਕੋਈ ਟਾਲੀ ਦੀ, ਕੋਈ ਇਸ ਤਰ੍ਹਾਂ ਪੁਰਾਣੀਆਂ ਬਣੀਆਂ, ਇਦਾਂ ਤਾਂ ਕੋਈ ਬਣਾਉਂਦਾ ਹੀ ਨਹੀਂ ਜੀ ਹੁਣ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਜੀ ਮੁਹੰਮਦ ਫਰੂਕ। ਖਲੋਜੋ ਚਾਹੇ। ਮੁਹੰਮਦ ਫਰੂਕ ਸਾਹਿਬ। ਹਾਂਜੀ। ਤੇ ਇਹ ਤੁਹਾਡੇ ਹੱਥ 'ਚ ਕੀ ਹੈ ਜੀ? ਇਹਨੂੰ ਤੂੰਬਾ ਕਹਿੰਦੇ ਜੀ, ਕਿੰਗ ਵੀ ਕਹਿੰਦੇ ਤੂੰਬਾ। ਹਾਂ, ਕਿੰਗ ਤੂੰਬਾ। ਤੇ ਤੁਸੀਂ ਕਿਹੜੀ ਥਾਂ ਦੇ? ਅਸੀਂ ਜੀ ਗੋਜਰੇ ਜੀ, ਗੋਜਰੇ ਦੇ। ਕਿਹੜੇ ਪਿੰਡ ਦੇ? 97 ਪਿੰਡ ਆ, 97 ਚ। 97। ਕਿਹਦੇ ਕੋ ਤੁਸੀਂ ਸਿੱਖਿਆ? ਕਿਹੜਾ ਉਸਤਾਦ ਆ ਤੁਹਾਡਾ? ਇਹ ਮੇਰੇ ਜੀ ਚਾਚਾ ਵੀ ਗਾਉਂਦਾ ਸੀ, ਮੇਰਾ ਬੁੜਾ ਬਾਪ ਵੀ ਗਾਉਂਦਾ ਸੀ, ਤੇ ਉਹਨਾਂ ਤੋਂ ਸਿੱਖਿਆ ਮੈਂ। ਮੇਰਾ ਦਾਦਾ ਵੀ ਗਾਉਂਦਾ ਸੀ ਹਿੰਦੁਸਤਾਨ ਵਿੱਚ। ਹਾਂਜੀ। ਅੱਛਾ ਅੱਛਾ। ਤੇ ਇਹ ਫਿਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨੂੰ ਸਿੱਖੇ ਨੂੰ? ਇਹਨੂੰ 20-22 ਸਾਲ ਹੋ ਗਏ ਜੀ। 22 ਸਾਲ ਹੋ ਗਏ। ਹਾਂਜੀ। ਹਾਂ, ਤੁਹਾਡੀ ਜਿਹੜੀ ਬੋਲੀ ਆ ਨਾ, ਉਹ ਹੈ ਰਾਗੀਆਂ ਵਾਲੀ। ਦੂਜੇ ਤਾਂ ਬੋਲਦੇ ਆ ਜਿਹੜੇ ਜਦੀਦ ਬੋਲਦੇ ਆ। ਇਹ ਕਾਹਦਾ ਬਣਦਾ? ਇਹਦੇ 'ਚ ਕੀ ਕੀ ਪਾਇਆ ਹੈ? ਇਹ ਜੀ ਹਿੰਦੁਸਤਾਨ ਦਾ ਬਣਿਆ, ਜਿੱਦਾਂ ਵੀ ਬਣਾਇਆ ਇਦਾਂ ਹੀ ਸਾਡੇ ਕੋਲ ਆ ਗਿਆ, ਅਸੀਂ ਵੀ ਵਜਾਉਂਦੇ। ਮੁੜ ਕੇ ਛੇੜਿਆ ਨਹੀਂ ਇਹ? ਨਹੀਂ ਜੀ, ਕੋਈ ਛੇੜਿਆ ਨਹੀਂ, ਕੋਈ ਸ਼ੈ ਨਹੀਂ ਦੇ ਦਿਓ। ਹਾਂ, ਵਜਾਈ ਜਾਂਦੇ ਆ। ਵਜਾਈ ਜਾਂਦੇ ਆ ਜੀ, ਆ ਮੜ ਲਈਦਾ ਜਦੋਂ ਕਿਤੇ ਮੜਨਾ ਪਵੇ ਖਾਲੇ ਲਾ ਕੇ। ਹਾਂ ਹਾਂ। ਬਾਕੀ ਉਹੀ ਜੀ। ਕੈਸਾ ਸਾਊ ਬੰਦਾ ਕਹਿੰਦਾ ਵੀ ਉੱਥੋਂ ਇੰਡੀਆ 'ਚੋਂ ਆਇਆ, ਜਿੱਦਾਂ ਆਇਆ ਨਾ, ਅਸੀਂ ਮੂੰਹ ਧਿਆਨੇ ਵਜਾਈ ਜਾਂਦੇ ਆ ਵੀ ਅਸੀਂ ਨਹੀਂ ਇਹਨੂੰ ਛੇੜਿਆ, ਕਿਸੇ ਤਾਰ ਨੂੰ ਵੱਧ ਘੱਟ ਨਹੀਂ ਕੀਤਾ। ਇਹਦੇ ਵਿੱਚ ਇੰਜਣ ਆ। ਅੱਛਾ, ਜਿਹੜੀ ਆਵਾਜ਼ ਬਦਲਦਾ ਇਧਰੋਂ ਬਦਲਦਾ? ਇਧਰੋਂ ਬਦਲ ਗੱਲ ਇਹਨੂੰ ਦੋ ਤਾਰਾ ਕਵਾਂਗੇ, ਇੱਕ ਤਾਰਾ? ਦੋ ਤਾਰਾ ਜੀ। ਦੋ ਤਾਰਾਂ ਵਾਲਾ। ਇਹ ਦੋ ਤਾਰਾ ਜੀ। ਦੋ ਤਾਰਾਂ। ਤੇ ਆ ਕਾਦੀ ਲੱਗੀ ਹੈ? ਆ ਜੀ ਆਹੋ, ਇਹ ਹੱਡੀ ਦੀ ਹੈ ਜੀ। ਆ ਜਿਹੜੀ ਆ ਇਹ ਤੋਨ ਦੀ ਲੱਕੜੀ ਆ ਜਿਹਦਾ ਬਣਿਆ। ਅੱਛਾ ਅੱਛਾ, ਇਹ ਕੱਦੂ ਦਾ ਵੀ ਬਣਦਾ ਸੀ? ਇਹ ਬਣਦਾ ਸੀ ਜੀ, ਲੇਕਿਨ ਇਹ ਉਹ ਨਹੀਂ ਇਹ ਹੁਣ ਲੱਕੜ ਦਾ ਹੈ। ਇਹ ਲੱਕੜ, ਕਾਦੀ ਲੱਕੜ ਹੈ? ਇਹ ਤੋਨ ਦੀ ਲੱਕੜ ਆ ਜੀ। ਤੇ ਉੱਤੇ ਆਹ ਚਮੋੜਾ? ਹਾਂਜੀ, ਇਹ ਖੱਲ ਲੱਗੀ ਆ। ਤਾਰਾਂ ਹੈ ਸਿੱਧਾ ਸਿੱਧਾ। ਆ ਵਿੱਚੋਂ ਇਹ ਖਾਲੀ ਆ ਕਿ ਵਿੱਚ ਭਰੀ ਹੈ? ਨਹੀਂ ਜੀ, ਇਹ ਡੰਡਾ ਪੂਰਾ ਅੱਛਾ, ਇਹ ਡੰਡਾ ਲੱਕੜੀ ਆ। ਵਾਹ ਜੀ ਵਾਹ। ਤੇ ਇਹਦੇ 'ਚ ਹੁਣ ਤੁਸੀਂ ਪੂਰਾ ਵਜਾ ਲੈਂਦੇ ਆ, ਜਿਹੜੀ ਗੱਲ ਵੀ ਇਹ 'ਚ ਕੱਢਣੀ ਹੈ ਕੱਢ ਲੈਂਦੇ ਆ? ਹਾਂਜੀ, ਮਾਸ਼ਾਅੱਲਾ, ਜਿੱਦਾਂ ਰਾਗੀ ਕਹਿਣ ਉਦਾਂ ਵਜਾ ਲਈਦਾ, ਜਿੱਦਾਂ ਜਿਹੜਾ ਗਾਉਣਾ ਹੋਵੇ ਵਜਾ ਲਈਦਾ। ਵਾਹ ਬਾਈ ਵਾਹ। ਵਾਹ ਬਾਈ ਵਾਹ। ਬਹਿ ਜਾ ਚਾਚਾ। ਹਾਂਜੀ, ਹੈਡ ਮਾਸਟਰ ਨਾਲ ਗੱਲ ਕਰਦੇ ਆ। ਅਸ਼ਫਾਕ ਸਾਹਿਬ ਆ ਜੀ ਤੁਹਾਡਾ ਨਾਮ? हाँ जी, मेरा नाम। ਤੁਸੀਂ ਕਿਹੜੇ ਪਿੰਡ ਦੇ ਆ ਜੀ? मैं चनियोट शहर का।
ਸਨਿਓੜ ਸ਼ਹਿਰ ਦੇ ਜੀ ਹਾਂਜੀ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਕੰਮ 'ਚ ਬੜੇ? ਸਾਨੂੰ ਮੈਂ ਤੇ ਭਾਈ ਤਾਜ ਹੋਰੀ ਬਚਪਨ ਦਾ ਹੀ ਸਾਨੂੰ ਸ਼ੌਕ ਸੀਗਾ ਅੱਛਾ ਤੇ ਇਹ ਜੜ੍ਹਾਂ ਵਾਲੇ ਰਹਿੰਦੇ ਸੀਗੇ ਵੰਗਿਆਂ ਤੇ, ਮੈਂ ਚਨਿਓੜ ਸ਼ਹਿਰ ਸੀ ਹਾਂ ਹਾਂ ਤੇ 2-3 ਜਗ੍ਹਾ ਜਿਹੜੀਆਂ ਸੀਗੀਆਂ ਉਹ ਮਖਸੂਸ ਸੀਗੀਆਂ। ਇੱਕ ਸ਼ਾਹਕੋਟ ਦਾ ਮੇਲਾ, ਇੱਕ ਫੈਸਲਾਬਾਦ ਦੀ ਗੱਲਾ ਮੰਡੀ, ਅੱਛਾ ਇੱਕ ਪੈਂਸਰੇ ਵਾਲਾ ਮੇਲਾ। ਹੂੰ ਉੱਥੇ ਰਾਗੀ ਇਕੱਠੇ ਹੁੰਦੇ ਸੀਗੇ। ਉਦੋਂ ਮੋਬਾਈਲ ਸ਼ਬੈਲ ਤਾਂ ਹੈ ਕੋਈ ਨਹੀਂ ਸੀਗੇ। ਉੱਥੇ ਅਸੀਂ ਇੱਕ ਦੂਜੇ ਨੂੰ ਮਿਲ ਪੈਣਾ ਹੂੰ ਤੇ ਉੱਥੇ ਫਿਰ ਅਸੀਂ ਇਸ ਰਾਗ ਨੂੰ ਰਾਗੀਆਂ ਨੂੰ ਦੇਖਿਆ। ਸਾਨੂੰ ਫਿਰ ਜਜ਼ਬਾ ਪੈਦਾ ਹੋਇਆ ਵੀ ਅਸੀਂ ਇਹ ਸਾਨੂੰ ਸਿੱਖਣਾ ਚਾਹੀਦਾ। ਇਹਨਾਂ ਦੀਆਂ ਗੱਲਾਂ ਸਾਨੂੰ ਬਹੁਤ ਪਸੰਦ ਆਈਆਂ ਔਰ ਇਹਨਾਂ ਦਾ ਲਿਬਾਸ ਸਾਨੂੰ ਬਹੁਤ ਪਸੰਦ ਆਇਆ। ਔਰ ਸਾਲ ਬਾਅਦ ਹੀ ਮੇਰੀ ਤੇ ਭਾਈ ਤਾਜ ਦੀ ਮੁਲਾਕਾਤ ਹੋਣੀ ਫਿਰ ਘਰੋਂ ਘਰੀ। ਹਾਂ ਤੇ ਫਿਰ ਅੱਲਾ ਨੇ ਕੀਤਾ ਐਸਾ ਜੁਜ਼ ਰਲਿਆ ਕਿ ਹੁਣ ਸਾਨੂੰ 10-12 ਸਾਲ ਹੋ ਗਏ ਵੈਸੇ ਹੀ ਦੋਵਾਂ ਨੂੰ ਇਕੱਠਿਆਂ। ਅੱਛਾ ਹਾਂਜੀ ਮੇਲੇ ਦੇ ਵਿੱਚ ਇਹ ਬਣੀ ਸੀ ਹੈ ਹਾਂਜੀ, ਮੇਲੇ 'ਚ ਸਾਡੀ ਯਾਰੀ ਵਾਹ ਬਣੀ ਵਾਹ। ਹੈ। ਤੁਹਾਡੇ ਬਜ਼ੁਰਗਾਂ ਦੇ ਵਿੱਚੋਂ ਕੋਈ ਰਿਹਾ ਹੈ ਇਹਦੇ 'ਚ? ਮੇਰੇ ਵਾਲਦ ਸਾਹਿਬ ਦੇ ਨਾ ਤਾਇਆਜ਼ਾਦ ਭੈਣ ਸੀਗੀ, ਉਹਨਾਂ ਦੇ ਮੀਆਂ ਮੈਰ ਪੀਰ ਮੁਹੰਮਦ ਬਖਸ਼ ਉਹ ਜੋੜੀ ਵਜਾਉਂਦੇ ਸੀਗੇ। ਅੱਛਾ ਉਹ ਤਾਂ ਬੜਾ ਨਾਂ ਹੋਇਆ। ਹਾਂਜੀ ਤੇ ਤੁਸੀਂ ਜਿਹੜਾ ਵਿੱਚ ਗਾਉਂਦੇ ਆ ਵੀ ਉਹੀ ਗਾਉਂਦੇ ਹੀ ਆ ਵੀ ਜਾਂ ਤੁਸੀਂ ਕੋਈ ਵਜਾ ਵੀ ਲੈਂਦੇ ਸੀ? ਨਹੀਂ ਜੀ, ਮੈਂ ਸਿਰਫ ਗਾਇਆ ਹੀ ਆ। ਅੱਛਾ ਤੇ ਮੇਰੇ ਭਾਈ ਤਾਜ ਸਾਹਿਬ ਨੇ ਸਾਜ਼ ਕਾਫੀ ਵਜਾਏ ਆ। ਇਹਨਾਂ ਨੇ ਢੱਡ ਵੀ ਵਜਾਈ, ਚਿਮਟਾ ਵੀ ਵਜਾਇਆ, ਬਈ ਤੂੰਬਾ ਤਾਜ ਆਤਾ ਵਜਾਇਆ, ਇੱਥੇ? ਤੂੰਬਾ ਵੀ ਵਜਾਇਆ ਇਹਨਾਂ ਨੇ। ਅੱਛਾ ਹਾਂਜੀ ਤੇ ਤੁਹਾਨੂੰ ਕਿੰਨਾ ਹੁਣ ਇਹ ਪੂਰਾ ਪਾਕਿਸਤਾਨ ਘੁੰਮ ਲਿਆ ਹੋਣਾ ਥਾਂ ਥਾਂ ਤੇ? ਹੁਣ ਤਾਂ ਸੀ ਜੀ ਬਹੁਤ ਮਾਸ਼ਾਅੱਲਾ। ਮੈਂ ਇਸ ਕੰਮ ਦੇ ਵਿੱਚ ਵੀ ਬਹੁਤ ਘੁੰਮਿਆ ਔਰ ਨਾਲ ਇਹਦੇ ਮੈਂ ਸਟੀਲ ਫਿਕਸਰ ਰਿਹਾ, ਵੈਲਡਰ ਰਿਹਾ, ਕਾਫੀ ਪੁਲ ਬਹੁਤ ਬਣਾਏ। ਅੱਛਾ ਹਾਂਜੀ ਵਾਹ ਵਾਹ ਜਿਹੜੀ ਕਸਰ ਸੀਗੀ ਸ਼ਹਿਰਾਂ ਦੇ ਫਿਰਨ ਵਾਲੀ ਉਹ ਮੈਂ ਉਧਰ ਪੂਰੀ ਕੀਤੀ। ਅੱਛਾ ਅੱਛਾ। ਨਾਲ ਇਹ ਸ਼ੌਕ ਤੇ ਰੱਖਿਆ। ਤੁਹਾਨੂੰ ਜੇ ਤੁਹਾਡੀ ਪੂਰੀ ਟੀਮ ਨੂੰ ਜੇ ਗਿਣੇ ਬੰਦਾ ਵੀ ਇੱਕ ਉਸਤਾਦ ਕਿਹੜੇ ਦੇ ਤੁਸੀਂ ਸ਼ਾਗਿਰਦ ਆ, ਹਾਂਜੀ ਉਹ ਕਿਹੜਾ ਉਸਤਾਦ ਆ? ਉਹ ਜਾਂ ਤੁਸੀਂ ਵੱਖਰੇ ਵੱਖਰੇ ਉਸਤਾਦ ਆ? ਹਾਂਜੀ ਹਾਂਜੀ ਉਹ ਜ਼ਿਆਦਾ ਤੁਹਾਨੂੰ ਸਾਡੀ ਫਰਮ ਦੇ ਵਿੱਚ ਉਸਤਾਦ ਮੁਹੰਮਦ ਸ਼ਰੀਫ ਦੇ ਸ਼ਾਗਿਰਦ ਲੱਭਣਗੇ। ਹਾਂ ਤੇ ਮੇਰੇ ਉਸਤਾਦ ਜਿਹੜੇ ਸੀਗੇ ਉਹ ਮਲਕ ਮੁਹੰਮਦ ਮਜੀਦ ਅਬਦੁਲ ਮਜੀਦ ਸੀ, ਝੰਗ ਬਾਜ਼ਾਰ ਵਾਲੇ ਫੈਸਲਾਬਾਦ। ਅੱਛਾ ਅੱਛਾ ਅੱਛਾ। ਹਾਂਜੀ ਦੇਖ ਲਾ ਵੀ ਚਿਰਾਗ ਤੋਂ ਚਿਰਾਗ ਜਲਦਾ ਤੇ ਗਾਂ ਹੁਣ ਬਾਬੇ ਸ਼ਰੀਫ ਰੱਬ ਉਹਨੂੰ ਸਿਹਤ ਤੰਦਰੁਸਤੀ ਦੇਵੇ। ਹਾਂਜੀ ਬੁੱਢਾ ਹੋ ਗਿਆ ਹੁਣ ਤਾਂ ਉਦਾਂ ਬੋਲਿਆ ਵੀ ਨਹੀਂ ਜਾਂਦਾ ਜੀ ਤੇ ਉਹਦੇ ਗਾਂ ਸ਼ਾਗਿਰਦ ਗਾਂ ਹਜੇ ਵੀ ਇਹ ਜੋੜੀ ਤੁੰਬਾ ਜਿੰਦਾ ਇਸ ਸੂਰਤ ਦੇ ਵਿੱਚ ਜਿੰਦਾ। ਜੀ ਜੀ ਬਾਈ ਤਾਜ ਨਾਲ ਗੱਲ ਕਰਦੇ ਹਾਂ। ਹਾਂਜੀ। अस्सलाम वालेकुम। ਵਾਲੇਕੁਮ ਅਸਲਾਮ ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ ਜਨਾਬ, ਤੁਸੀਂ ਸੁਣਾਓ? ਤੁਸੀਂ ਕਿਹੜੀ ਥਾਂ ਦੇ ਆ ਜੀ? ਮੈਂ ਜੀ ਹੈਗਾ 105 ਚੱਕ ਬੰਗਿਆਂ ਦਾ। ਵੰਗਿਆਂ ਦੇ? ਹਾਂਜੀ। ਅੱਛਾ ਤੁਹਾਡੇ ਉਸਤਾਦ ਕੌਣ ਹੈ ਜੀ? ਮੇਰਾ ਉਸਤਾਦ ਜੀ ਮੁਹੰਮਦ ਸ਼ਰੀਫ ਰਾਗੀ। ਅੱਛਾ ਸ਼ਰੀਫ ਰਾਗੀ ਦੇ ਸ਼ਾਗਿਰਦ ਹੈ। ਤੁਸੀਂ ਇਹ ਚਿਮਟਾ ਵਜਾਉਂਦੇ ਮਗਰ? ਹਾਂਜੀ ਚਿਮਟਾ, ਅੱਛਾ ਇਹਨਾਂ ਨਾਲ ਮੈਂ ਚਿਮਟਾ ਵੀ ਵਜਾਉਂਦਾ ਹੁਣ। ਹੂੰ ਤੇ ਇਸ ਤੋਂ ਪਹਿਲੇ ਮੈਂ ਉਸਤਾਦ ਨਾਲ ਤੂੰਬਾ ਵੀ ਵਜਾਇਆ ਵਾ ਕਈ ਸਾਲ। ਅੱਛਾ ਉਸ ਤੋਂ ਇਲਾਵਾ ਮੈਂ ਢੱਡ ਵੀ ਵਜਾਈ ਹੈ ਕਈਆਂ ਰਾਗੀਆਂ ਦੇ ਨਾਲ ਤੇ ਚਿਮਟਾ ਵੀ ਵਜਾਇਆ ਵਾ, ਅੱਛਾ ਤੂੰਬਾ ਵੀ ਵਜਾਇਆ ਵਾ, ਢੱਡ ਵੀ ਵਜਾਈ ਆ। ਹੂੰ ਤਕਰੀਬਨ ਮੈਂ ਇਨਸ਼ਾਅੱਲਾ ਸਾਰੇ ਜਿਹੜੇ ਸਾਜ਼ ਨਾ ਵਜਾ ਲੈਣਾ ਵਾ। ਟੇਪਾ ਟੂਪਾ ਲਾਈਆਂ ਚਿਮਟੇ ਤੇ? ਹਾਂਜੀ ਸੋਹਣਾ ਕੀਤਾ ਜੀ। ਇਹ ਕਿੰਨੇ ਫੁੱਟ ਦਾ ਹੋਣਾ ਹੈ? ਇਹ ਹੁੰਦਾ ਵਾ ਆਪਣੇ 3 3.5 ਫੁੱਟ 2.5 ਫੁੱਟ ਜਿੰਨਾ ਮਰਜੀ ਵੱਡਾ ਕਰ ਲਓ ਛੋਟੇ ਜੇ ਮੈਂ ਆਪਣੇ ਕੱਦ ਦੇ ਹਿਸਾਬ ਨਾਲ ਬਣਾਇਆ ਜੀ। ਅੱਛਾ ਅੱਛਾ। ਹਾਂਜੀ ਹਾਂਜੀ ਤਾਜ ਨੇ ਆਰਸ਼ਾ ਕੱਦ ਦੇ ਹਿਸਾਬ ਨਾਲ ਰੱਖੀ। ਲੋਹਾ ਜੀ, ਹਾਂਜੀ ਸਟੀਲ ਦਾ ਨਿਕਲ ਗਿਆ। ਹਾਂ ਵਜਾਓ ਤਾਂ ਮਾੜਾ ਜਿਹਾ ਕੱਲਾ ਚਿਮਟਾ। ਇਹ ਜੀ ਤੁਸੀਂ ਕੱਲੀ ਆਵਾਜ਼ ਸੁਣ ਰਹੇ ਆ ਤੇ ਇਹ ਕਿਵੇਂ ਆ ਰਹੀ ਹੈ, ਪਰ ਜਦੋਂ ਸਾਜ਼ਾਂ ਦੇ ਨਾਲ ਆਣੀ ਆ ਤੇ ਇਹਦਾ ਸਵਾਦ ਵੱਖਰਾ ਹੋ ਜਾਣਾ। ਇਹ ਸਿੱਖਿਆ ਕਿਸੇ ਕੋਈ ਜਾਂ ਆਪੇ ਹੀ ਵਜਾ ਲਿਆ ਹੈ? ਮੈਂ ਜੀ ਤਕਰੀਬਨ ਸ਼ੌਕ ਨਾਲ ਹੀ ਸਾਰੇ ਸਾਜ਼ ਸਿੱਖੇ ਆ। ਤੂੰਬਾ ਵੀ ਸ਼ੌਕ ਨਾਲ ਸਿੱਖਿਆ ਵਾ। ਹਾਂ ਜਿਹੜਾ ਜਿੱਥੇ ਲੱਭਿਆ ਸਿੱਖ ਲਿਆ। ਜਿਹੜਾ ਵੀ ਉਸਤਾਦ ਲੱਭਿਆ ਨਾ, ਜਿਹਦੇ ਕੋਲ ਸ਼ੌਕ ਹੋਇਆ ਜਿਹੜੀ ਚੀਜ਼ ਦਾ, ਜਿਹੜਾ ਵੀ ਉਸਤਾਦ ਲੱਭਿਆ ਮੈਂ ਉਹਦੇ ਕੋਈ ਸ਼ਾਗਿਰਦ ਹੋਇਆ ਉਹਦਾ। ਉਹਦਾ ਜਾਜ ਸਿਖਾ ਲਾ। ਅੱਛਾ ਹਾਂਜੀ ਤੇ ਤੁਸੀਂ ਬੋਲਦੇ ਵੀ ਐਵੇਂ ਜਦੋਂ? ਹਾਂਜੀ ਇਨਸ਼ਾਅੱਲਾ ਜੀ। ਅੱਛਾ ਚਲੋ ਠੀਕ ਹੈ। ਅੱਛਾ ਜੀ ਮੇਰੀ ਪਹਿਲਾਂ ਤਾਂ ਇੱਕ ਫਰਮਾਇਸ਼ ਪੂਰੀ ਕਰ ਦਿਓ ਹੈ। ਠੀਕ ਹੋ ਗਿਆ। ਉਹ ਇੱਕ ਨਾ ਸਾਡੇ ਰਾਗੀ ਪੜ੍ਹਦੇ ਹੁੰਦੇ ਹਾਜ਼ਾ ਮਿਨ ਫਜ਼ਲੀ ਰੱਬੀ, ਇਹਦੀ ਗੱਲ ਸੁਣਾਉਂਦੇ ਆ, ਉਹ ਗੱਲ ਇਹਨਾਂ ਕੋਲ ਸੁਣਦੇ ਆ। ਜੇ 14ਵੀਂ ਸਦੀ ਨੇ ਕੀ ਜਲਵਾ ਦਿਖਾਇਆ, ਦੇਖੋ ਜ਼ਮਾਨਾ ਹੇਰਾ ਫੇਰੀ ਦਾ ਆਇਆ। ਆਹਾ ਕਿਉਂ? ਇੱਥੇ ਸਾਡੇ ਉਸਤਾਦ ਕਹਿੰਦੇ ਹੁੰਦੇ ਸੀਗੇ ਵੀ ਜੇ 14ਵੀਂ ਸਦੀ ਦਾ ਦੌਰ ਆਇਆ, ਲੋਕੀ ਝੂਠੀਆਂ ਕਸਮਾਂ ਖਾਣ ਲੱਗ ਪਏ। ਕੁਆਰੀਆਂ ਧੀਆਂ ਬੂਹੋਂ ਬਰ ਮੰਗਣ, ਮਾਪੇ ਧੀਆਂ ਦਾ ਹੁਕਮ ਬਜਾਉਣ ਲੱਗ ਪਏ। ਪਰ ਬਈ ਸਦਰ ਸੱਚ ਉੜ ਗਿਆ ਇਸ ਦੁਨੀਆ ਵਿੱਚੋਂ, ਚ ਲੋਕੀ ਦੁੱਧਾਂ 'ਚ ਪਾਣੀ ਪਾਉਣ ਲੱਗ ਪਏ। ਵਾਹ ਵਾਹ ਰਾਗੀ ਵਾਹ। ਦੁੱਧ 'ਚ ਪਾਣੀ ਪਾਉਂਦੇ ਸੀ, ਗੁਜ਼ਾਰਾ ਹੋਈ ਜਾਂਦਾ ਸੀ, ਜਾਂ ਹੋਰ ਹੀ ਕੁਝ ਪਾਈ ਜਾਂਦੇ, ਕਹਿਣ ਨੂੰ ਵੀ ਦਿਲ ਨਹੀਂ ਕਰਦਾ। ਜੇ 14ਵੀਂ ਸਦੀ ਨੇ ਕੀ ਜਲਵਾ ਦਿਖਾਇਆ,
ਆ ਦੇਖੋ ਜ਼ਮਾਨਾ ਹੇਰਾ ਫੇਰੀ ਦਾ ਆਇਆ, ਖੌਫ ਰੱਬ ਦਾ ਦਿਲੋਂ ਪਲਾਇਆ, ਬਲੈਕ ਰਿਸ਼ਵਤ ਖਾਂਦੇ ਨੇ ਸਭੀ, ਕਚਹਿਰੀਆਂ 'ਚ 4 ਚੁਫੇਰੇ ਲਿਖਿਆ ਹੁੰਦਾ ਹਾਜ਼ਾ ਮੈਨੂੰ ਫਜ਼ਲੇ ਰੱਬੀ। ਪੈਸੇ ਹੇਰਾ ਫੇਰੀ ਦੇ ਲਈ ਜਾਂਦੇ, ਕਹਿੰਦੇ ਰੱਬ ਦਾ ਬੜਾ ਫਜ਼ਲ ਆ। ਅੱਡਿਓਂ ਚੱਲ ਪਈ ਬੱਸ ਲੈਰੀ, ਡਰਾਈਵਰ ਕੰਡਕਟਰ ਕਰਨ ਹੁਸ਼ਿਆਰੀ, ਤੁੰਨ ਲੈਂਦੇ ਬੱਸ ਭਾਵਾਂ ਤੜਫੇ ਆ ਸਵਾਰੀ, ਪੈਸੇ ਲੈਂਦੇ ਪੂਰੇ ਟਿਕਟੋਂ ਅਨਕਾਰੀ, ਕਰ ਕਰਕੇ ਨਲੀਆਂ ਅੱਧੀ ਰਕਮ ਦੱਬੀ, ਮੋਰਲੇ ਛੱਜੇ ਤੇ ਲਿਖਾਇਆ ਹੁੰਦਾ ਹਾਜ਼ਾ ਮੈਨੂੰ ਫਜ਼ਲੇ ਰੱਬੀ। ਆ ਰਹਿਮੇ ਸ਼ਾਹ ਤੋਂ ਚੱਲ ਪਈ ਬੱਸ ਲਾਰੀ, ਅੱਗੇ ਸਮੁੰਦਰੀ ਦਾ ਸ਼ਹਿਰ ਆਇਆ, ਓਵਰਲੋਡਿੰਗ ਦੇਖ ਕੇ ਪੁਲਿਸ ਵਾਲੇ ਨੇ ਝਗੜਾ ਪਾਇਆ, ਡਰਾਈਵਰ ਨੇ ਦਿੱਤਾ 100 ਦਾ ਨੋਟ, 1 ਪਾਨ, 1 ਸਿਗਟਾਂ ਦੀ ਡੱਬੀ, ਉਹ ਪੁਲਿਸ ਵਾਲਾ ਵੀ ਪੜਦਾ ਜਾਂਦਾ ਹਾਜ਼ਾ ਮੈਨੂੰ ਫਜ਼ਲੇ ਰੱਬੀ। ਖਾਖਾ ਪਿੰਡ ਦਾ ਮਾਲ ਚੌਧਰੀ ਹੋ ਗਿਆ ਮੋਟਾ, ਹੱਜ ਕੀਤਾ ਮੱਕੇ ਦਾ ਦਿਲੋਂ ਕੁਫਰ ਨਾ ਧੋਤਾ, ਗਲ ਵਿੱਚ ਤਸਬੀਹ ਹੱਥ ਵਿੱਚ ਲੋਟਾ, ਵੱਡੀ ਚੱਕੀ ਢਿੱਡ ਦਾ ਸਾਰਾ ਹੀ ਖੋਟਾ। ਜੇ ਕੋਈ ਆ ਜਾਵੇ ਫਕੀਰ ਮੰਗਣ ਨੂੰ ਫੇਰ ਕੀ ਹੁੰਦਾ, ਫੜ ਲੈਂਦਾ ਸੋਟਾ। ਉੱਥੇ ਇੱਕ ਸਾਡੇ ਤਾਜੇ ਵਰਗਾ ਕਹਿੰਦਾ ਭਾਜਾ ਭਾਜਾ ਸਾਈਂ ਲੋਕਾ, ਹਾਜੀ ਸਾਹਿਬ ਦੀ ਆਦਤ ਆ ਕੱਬੀ, ਉਹਨੇ ਵੀ ਹਵੇਲੀ ਦੇ ਬੂਹੇ ਤੇ ਲਿਖਿਆ ਹਾਜ਼ਾ ਮੈਨੂੰ ਫਜ਼ਲੇ ਰੱਬੀ। ਸ਼ਹਿਰ 'ਚ ਬੈਠੇ ਜ਼ਰਗਰ ਸੁਨਿਆਰੇ, ਸ਼ਹਿਰ 'ਚ ਬੈਠੇ ਜ਼ਰਗਰ ਸੁਨਿਆਰੇ, ਜੇ ਕੋਈ ਵੇਚਣ ਜਾਵੇ ਟੂੰਬ ਲੁੱਟ ਲੈਣ ਬਾਜ਼ਾਰੇ, 100 ਦੀ ਚੀਜ਼ 60 ਦੇਣ ਨਕਾਰੇ, ਕੁਛ ਤੋਲਣ 'ਚ ਘਾਟਾ, ਕੁਛ ਖੋਟ, ਕੁਛ ਠੱਗੀ, ਵੇਚਣ ਵਾਲੇ ਨੂੰ ਰਕਮ ਅੱਧੀ ਵੀ ਨਾ ਲੱਭੀ, ਉਹਨਾਂ ਨੇ ਵੀ ਸਲਾਮੀ ਕੰਡੇ ਤੇ ਲਿਖਾਇਆ ਹਾਜ਼ਾ ਮੈਨੂੰ ਫਜ਼ਲੇ ਰੱਬੀ। ਸਾਡੇ ਮੁਲਕ 'ਚ ਪੈ ਗਿਆ ਕੁੱਤੀ ਚੀਕਾ, ਡਾਕਟਰਾਂ ਹਕੀਮਾਂ ਦਾ ਸੁਣੋ ਤਰੀਕਾ, ਫੋਕੇ ਪਾਣੀ ਦਾ ਲਾਉਂਦੇ ਟੀਕਾ, ਦਵਾਈ ਦਿੰਦੇ ਦੇਸੀ ਲਿਖਦੇ ਮੇਡ ਐਂਡ ਅਮਰੀਕਾ, ਇਹ ਵੀ ਲੈਂਦੇ ਗਾਹਕ ਚੋਂ 300 ਰੁਪਏ 26, ਇਹਨਾਂ ਨੇ ਵੀ ਬੋਰਡ ਤੇ ਲਿਖਾਇਆ ਹਾਜ਼ਾ ਮੈਨੂੰ ਫਜ਼ਲੇ ਰੱਬੀ। ਇੱਕ ਬੰਦਾ ਮੈਨੂੰ ਪੁੱਛਦਾ ਯਾਰ ਸਾਰਿਆਂ ਦਾ ਹੀ ਦੱਸੀ ਜਾਣਾ, ਕਦੀ ਤੁਹਾਡੇ ਨਾਲ ਨਹੀਂ ਹੱਥ ਹੋਇਆ? ਮੈਂ ਕਿਹਾ ਯਾਰ ਸਾਡੇ ਨਾਲ ਵੀ ਹੱਥ ਹੋ ਗਿਆ। ਉਹਨੇ ਕਿਹਾ ਉਹ ਕਿੱਦਾਂ? ਮੈਂ ਕਿਹਾ ਅਸੀਂ ਇੱਕ ਪਿੰਡ 'ਚ ਜਾ ਕੇ ਇਸੇ ਤਰ੍ਹਾਂ ਖਾੜਾ ਲਾਇਆ, ਇਕੱਠਾ ਹੋਇਆ ਮਜਮਾ, ਅਸੀਂ ਰਾਗ ਸੁਣਾਇਆ, ਇੱਕ ਮੁੰਡੇ ਨੇ ਦਿੱਤਾ 5 ਦਾ ਨੋਟ, ਉਦੋਂ ਚੱਲਦਾ ਸੀ ਰੁਪਈਆ ਤਾਂ 5 ਵਾਲਾ, ਉਹਨੇ ਦਿੱਤਾ 5 ਦਾ ਨੋਟ, 100 ਦਾ ਝਗੜਾ ਪਾਇਆ, 100 ਦਾ ਝਗੜਾ ਪਾਇਆ, ਬਿਜਲੀ ਵਾਲਿਆਂ ਦਾ ਬੇੜਾ ਬਹਿ ਗਿਆ, ਇਹਨਾਂ ਨੇ ਬਲਬ ਬੁਝਾਇਆ, ਝੱਟ ਨਾਲ ਉਹਨੂੰ 95 ਦੇ ਕੇ ਪਿੱਛਾ ਛਡਾਇਆ, ਝੱਟ ਨਾਲ ਦੇ ਨੇ ਇੱਕ ਨੂੰ ਅੱਖ ਦੱਬੀ, ਤਾਜਿਆ ਉਹ ਤਾਂ ਸਾਰਾ ਹੀ ਪੜਦੇ ਜਾਂਦੇ ਹਾਜ਼ਾ ਮੈਨੂੰ ਫਜ਼ਲੇ ਰੱਬੀ, ਹਾਜ਼ਾ ਮੈਨੂੰ ਫਜ਼ਲੇ ਰੱਬੀ। ਪਤਾ ਕੈਸੇ ਜਵਾਬ ਕਰਕੇ ਦੱਸਦੇ ਆ। ਚੋਟਾਂ ਸਾਡੇ ਮੁਲਕ ਤੇ ਅੱਲਾ ਦੀ ਜ਼ਾਤ ਰਹਿਮ ਫਰਮਾਏ, ਆਮੀਨ। ਇੱਕ ਆ ਸਾਡੇ ਪਿੱਛੇ ਜਿਹੇ ਇਮਰਾਨ ਖਾਨ ਦੇ ਦੌਰ ਦੇ ਵਿੱਚ ਗੱਲ ਤੁਰੀ ਸੀ ਵੀ ਪਾਕਿਸਤਾਨ ਨਿਆ ਬਣਾਉਣਾ, ਜਿਹਨੂੰ ਪੁੱਛਣਾ ਵੀ ਆਹ ਚੀਜ਼, ਉਹ ਕਹਿੰਦਾ ਚਾਚਾ ਨਿਆ ਬਣਨਾ ਹਰ ਚੀਜ਼ ਹੀ ਬਦਲ ਗਈ। ਇੱਕ ਸ਼ਾਇਰ ਨੇ ਇਸ ਚੀਜ਼ ਦੀ ਵੰਡ ਕਰਕੇ ਦੱਸੀ ਆ, ਨਜ਼ਮ ਲਿਖੀ ਆ, ਮੈਂ ਜਨਾਬ ਦੀ ਖਿਦਮਤ ਦੇ ਵਿੱਚ ਪੇਸ਼ ਕਰਦਾ, ਭਲਾ ਕੈਸੇ ਲਿਖੀ ਆ। बदल गया बदल गई रफ्तार, जमाना बदल गया तौबा इस्तगफार, जमाना बदल गया। एक दूजे दी भैन दिखदे रे, भैन दिखदे रे, अखियां विच यारा विच वफा ना रह गई, मतलब दे सब यार, जमाना बदल गया बदल गई रफ्तार, जमाना बदल गया तौबा इस्तगफार, जमाना बदल गया। रल मिल बंदे नाम अल्लाह दा, नाम अल्लाह दा, हक सच दी गल, हक सच दी गल, सीधे रस्ते पैना भुल गए हुंदे फिर नकबार, बदल गया बदल गई रफ्तार, बदल गया बदल गई रफ्तार, बदल गया तौबा इस्तगफार, जमाना बदल गया। सिरा तो साडे अकलां ही उत्ते, अकलां ही उत्ते, फैशन साडा जांदा जांदा कह गया पर्दा, नचो द बाजार, जमाना बदल
ਬਦਲ ਗਿਆ ਬਦਲ ਗਈ ਰਫਤਾਰ ਜ਼ਮਾਨਾ ਬਦਲ ਗਿਆ ਤੋਬਾ ਇਸਤਗਫਾਰ ਜ਼ਮਾਨਾ ਬਦਲ ਗਿਆ ਹਰ ਕੋਈ ਦਿੰਦਾ ਹਰ ਕੋਈ ਦਿੰਦਾ ਚੌਧਰੀ ਬਣ ਗਏ ਚੌਧਰੀ ਬਣ ਗਏ ਹੱਕ ਦੇ ਇੱਕ ਤੋਂ ਨਾਮ ਹੱਕ ਦੇ ਇੱਕ ਤੋਂ ਨਾਮ ਹਰਦਮ ਹੁੰਦੇ ਕਾਇਮ ਚਵੇਰੇ ਬਦੀਆਂ ਦੇ ਬਲ ਚਾਰ ਜ਼ਮਾਨਾ ਬਦਲ ਗਿਆ ਬਦਲ ਗਈ ਰਫਤਾਰ ਜ਼ਮਾਨਾ ਬਦਲ ਗਿਆ ਜੀ ਤੋਬਾ ਇਸਤਗਫਾਰ ਜ਼ਮਾਨਾ ਬਹੁਤੇ ਪੀਰ ਹੁਣ ਬਣ ਗਏ ਬਹੁਤੇ ਪੀਰ ਹੁਣ ਆਲਮ ਹੋ ਗਏ ਆਲਮ ਹੋ ਗਏ ਉਮਤ ਰੁਲ ਗਈ ਉਮਤ ਰੁਲ ਗਈ ਬਾਗ ਦਵੈਰੀ ਬਣ ਗਏ ਮਾਲੀ ਆਵੇ ਕਿਵੇਂ ਬਹਾਰ ਜ਼ਮਾਨਾ ਬਦਲ ਗਿਆ ਬਦਲ ਗਈ ਰਫਤਾਰ ਜ਼ਮਾਨਾ ਬਦਲ ਗਿਆ ਜੀ ਤੋਬਾ ਇਸਤਗਫਾਰ ਜ਼ਮਾਨਾ ਹਰ ਕੋਈ ਦਿੰਦਾ ਹਰ ਕੋਈ ਦਿੰਦਾ ਚੌਧਰੀ ਬਣ ਗਏ ਚੌਧਰੀ ਬਣ ਗਏ ਹੱਕ ਦੇ ਇੱਕ ਤੋਂ ਨਾਮ ਹੱਕ ਦੇ ਇੱਕ ਤੋਂ ਨਾਮ ਹਰਦਮ ਹੁੰਦੇ ਕਾਇਮ ਚਵੇਰੇ ਬਦੀਆਂ ਦੇ ਬਲ ਚਾਲ ਜ਼ਮਾਨਾ ਬਦਲ ਗਿਆ ਬਦਲ ਗਈ ਰਫਤਾਰ ਜ਼ਮਾਨਾ ਬਦਲ ਗਿਆ ਜੀ ਤੋਬਾ ਇਸਤਗਫਾਰ ਜ਼ਮਾਨਾ ਬਦਲ ਗਿਆ ਲਓ ਜਨਾਬ ਰੱਬ ਬੇਪਰਵਾਹ ਬੇਅੰਤਿਆ ਕਿਤੇ ਅੱਗ ਪਾਣੀ ਚੋਂ ਕੱਢਦਾ ਰੰਗ ਰੰਗ ਦੀਆਂ ਸੂਰਤਾਂ ਮੇਰਾ ਮਾਲਕ ਪੈਦਾ ਕਰਦਾ ਉਹਨੇ ਜੋੜਾ ਬਣਾ ਕੇ ਭੇਜਿਆ ਕੁੱਲ ਮਾਦੀ ਤੇ ਨਰ ਦਾ ਹਾਥੀ ਕੀੜੀ ਬੱਕਰੀ ਰੂਪ ਸਭਾਂ ਵਿੱਚ ਹਰਦਾ ਸਿਫਤ ਕਰਾਂ ਉਸ ਰੱਬ ਦੀ ਜਿਹੜਾ ਕੁੱਲ ਦੁਨੀਆ ਦਾ ਸਾਈਂ ਅੱਵਲ ਆਖਰ ਤਾਈਂ ਰਹੂਗੀ ਮੇਰੇ ਮਾਲਕ ਦੀ ਬਾਦਸ਼ਾਹੀ ਇੱਕ ਪਾਣੀ ਦੀ ਬੂੰਦ ਸੀ ਆ ਦੇਖੋ ਸੂਰਤ ਸਾਜ਼ ਬਣਾਈ ਨਰਮ ਦੀਨ ਦੋ ਸੂਰਤਾਂ ਕਿਤੇ ਘੜੀਆਂ ਨਾਲ ਸਫਾਈ ਅੱਗ ਮਿੱਟੀ ਹਵਾ ਪਾਣੀ ਰੂਹ ਦੀ ਉਹਨੇ ਗੱਡੀ ਜੋੜ ਚਲਾਈ ਆ ਪੰਜਾਂ ਚੀਜ਼ਾਂ ਦੇ ਨਾਲ ਬਣਾ ਕੇ ਗੱਡੀ ਰੋਡ ਤੇ ਚਾੜ ਦਿੱਤੀ ਅੱਗ ਮਿੱਟੀ ਹਵਾ ਪਾਣੀ ਰੂਹ ਦੀ ਉਹਨੇ ਗੱਡੀ ਜੋੜ ਚਲਾਈ ਵਿੱਚ ਗੁਰ ਅਕਲ ਦਾ ਭੇਜਿਆ ਹੱਥੀ ਮੋਹਰ ਲਗਾਈ ਗੁਰ ਕੱਢੇ ਖਜ਼ਾਨੇ ਗੈਬ ਦੇ ਗੁਰ ਦਾ ਭੇਤਾ ਲਾਹੀ ਇੱਕ ਕਰਦੇ ਸਾਂਗ ਬਰੂਪੀਏ ਝੂਠੀ ਸ਼ਕਲ ਬਣਾਈ ਗੁਰ ਬਿਨਾ ਨਹੀਂ ਹੁੰਦੇ ਫੈਸਲੇ ਤਾਂ ਕਹਿੰਦਾ ਮੇਰਾ ਸਾਈਂ ਗੁਰ ਬਿਨਾ ਗੱਤ ਨਹੀਂ ਸ਼ਾਹ ਬਿਨਾ ਪੱਤ ਨਹੀਂ ਜਿੰਨਾ ਚਿਰ ਕਿਸੇ ਉਸਤਾਦ ਦਾ ਰਹਿਬਰ ਦਾ ਮੁਰਸ਼ਦ ਦਾ ਰਸਤਾ ਇਨਸਾਨ ਦੇ ਪਾਸ ਨਾ ਹੋਵੇ ਚਾਹੇ ਕਿਤਨਾ ਇਲਮ ਪੜ ਜਾਵੇ ਚੌਧਰੀ ਸਾਹਿਬ ਉਹਨਾਂ ਚਿਰ ਕਦੇ ਵੀ ਪਾਰ ਉਤਾਰਾ ਨਹੀਂ ਹੁੰਦਾ ਕਿਉਂ ਜਿਹਨੂੰ ਅੱਜ ਕੱਲ ਦੇ ਮੁੰਡੇ ਪ੍ਰੈਕਟੀਕਲ ਬੋਲਦੇ ਕਹਿੰਦਾ ਇੱਕ ਭਰੇ ਮੌਲਵੀ ਇਲਮ ਦੇ ਮਸਲੇ ਸ਼ਰਾ ਦੇ ਕਰਦੇ ਇੱਕ ਚਿਲੇ ਕੱਟਣ ਵਿੱਚ ਹੁਜਰਿਆਂ ਹੱਥ ਵਿੱਚ ਤਸਬੀਹ ਫੜਦੇ ਇੱਕ ਠਾਕਰ ਲਾਉਂਦੇ ਮੱਥੇ ਤਿਲਕ ਕੋ ਮੋਰੇ ਸ਼ਕਲ ਕੋ ਧਰਦੇ ਇੱਕ ਬਣਾ 'ਚ ਬੈਠੇ ਗੁੰਮਸੁਮ ਗੱਲ ਮੋਹ ਨਾ ਕਰਦੇ ਇੱਕ ਧੁੱਪੇ ਧੂਣੀਆਂ ਧਾਖਦੇ ਪਿੰਡੇ ਅੱਗ ਨਾਲ ਸੜਦੇ ਇੱਕ ਜਲ ਵਿੱਚ ਭਾਲਣ ਰਾਮ ਨੂੰ ਵਿੱਚ ਪਾਣੀ ਦੇ ਖੜਦੇ ਇੱਕ ਕਣਸੀ ਜਾਂਦੇ ਦੁਆਰ ਖਾਂ ਇੱਕ ਹੱਜ ਮੱਕੇ ਦਾ ਕਰਦੇ ਉਹ ਦੋਸਤੋ ਸਾਰੇ ਹੀ ਭਾਲਣ ਰੱਬ ਨੂੰ ਸਕੇ ਸਾਈ ਦੇ ਵਰਦੇ ਜਿਨ੍ਹਾਂ ਨੂੰ ਗੁਰ ਸ਼ਿਕਲੀਦਾਰ ਮਿਲ ਗਿਆ ਉਹ ਪਹੁੰਚਿਆ ਦੁਆਰੇ ਹਰਦੇ ਗੁਰ ਤੋੜੇ ਜੰਦਾ ਕੁਫਰ ਦਾ ਖੋਲੇ ਮਗਜ਼ ਦੇ ਪਰਦੇ ਮੀਰ ਸ਼ਿਕਾਰੀ ਮਿਰਗ ਨੂੰ ਲਾ ਕੇ ਫਾਂਦੀ ਫੜਦੇ ਉਹਨੂੰ ਖੌਫ ਨਹੀਂ ਦੋਜ਼ਖ ਬਹਿਸ਼ਤ ਦਾ ਬਈ ਸਾਜਲ ਜਿਸ ਵਿੱਚ ਘਰ ਦੇ ਕਹਿੰਦਾ ਗੁਰ ਬਿਨਾ ਨਹੀਂ ਹੁੰਦੇ ਫੈਸਲੇ ਬੰਦੇ ਖੱਪ ਖੱਪ ਐਵੇਂ ਹੀ ਮਰਦੇ ਇੱਕ ਸ਼ਹਿਰ ਬਿਆਨ ਕਰਦਾ ਭਲਾ ਕੈਸੇ ਜਵਾਬ ਕਰਦਾ कैसे जवाब करके दोस्ता राजौरी तुम पे आया हुआ तेरे दुखा ने मार के हो चूर कीता ते मेरे होंठ कर लांदी दे सुक गए ने जिन्ने तीर मैं इश्क दे हो मार थकी लगा एक विना सारे उक गए ने फौजा गमा
ਪਾਸੇ ਆਈਆਂ ਤੇ ਮੇਰੇ ਸੁੱਕਾਂ ਦੇ ਸੰਤਰੀ ਲੁਕ ਗਏ ਨੇ ਪਰ ਹੈਦਰ ਨਿਜ਼ਾ ਦੇ ਵੇਲੇ ਤੂੰ ਆਣ ਮਿਲਿਆ ਜਦੋਂ ਦਮ ਹਯਾਤੀ ਦੇ ਮੁੱਕ ਗਏ ਨੇ ਰਾਣੀ ਸੰਮੀ ਦਾ ਢੋਲ ਨਾਲ ਵਿਛੋੜਾ ਪਿਆ ਆ ਰਾਣੀ ਸੰਮੀ ਦਾ ਦਿਲ ਨਹੀਂ ਲੱਗਦਾ ਕਦੀ ਅੰਦਰ ਜਾਂਦੀ ਆ ਕਦੀ ਬਾਹਰ ਜਾਂਦੀ ਆ ਕੀ ਦੇਖਦੀ ਆ ਐਦਾਂ ਇੱਕ ਕਿੱਲੀ ਨਾਲ ਢੋਲ ਦੀ ਲੁੰਗੀ ਟੰਗੀ ਸੀਗੀ ਲੁੰਗੀ ਨੂੰ ਦੇਖ ਕੇ ਤੇ ਢੋਲ ਨੂੰ ਯਾਦ ਕਰਦੀ ਆ ਨਾਲੇ ਲੁੰਗੀ ਨਾਲ ਹੀ ਗੱਲਾਂ ਕਰਦੀ ਆ ਕੀ ਕਹਿੰਦੀ ਆ ਉਹ ਤੇਰੀ ਰੱਤੀਆ ਢੋਲ ਮੇਰੇ ਆ ਲੂੰਗੀ ਵਿੱਚ ਸਜਦਾ ਰੇਸ਼ਮੀ ਓਏ ਡੋਰਾ ਇੱਕ ਮੈਂ ਮਾਰ ਲਈ ਤੱਤੀ ਦੀਆਂ ਲੇਕਾਂ ਸਜਣਾ ਓਏ ਦੂਜਾ ਢੋਲ ਦਾ ਵਿਛੋੜਾ ਢੋਲ ਦਾ ਵਿਛੋੜਾ ਇੱਕ ਮੈਂ ਮਾਰ ਲਈਆ ਤੱਤੀ ਦੀਆਂ ਲੇਕਾਂ ਇੱਕ ਮੈਂ ਮਾਰ ਲਈ
ਵੱਡ ਵਈ ਮੈਨੂੰ ਵੱਡ ਵੱਡ ਵੀ ਖਾਂਦੀ ਢੋਲ ਮੰਜੀ ਕੋਲੋਂ ਸੋਹਣੇ ਦੀ ਕੋਲੋ ਸੋਹਣੇ ਜੀ ਕੋਲੋ ਸੋਹਣੇ ਜੀ ਕੋਲੋ ਸੋਹਣੇ ਜੀ ਉਹ ਜਿਨ੍ਹਾਂ ਦੇ ਤੁਰ ਜਾਂਦੇ ਕਿਸਮਤ ਉਹਨਾਂ ਦੀ ਕਿਸਮਤ ਉਹਨਾਂ ਦੀ ਆਣ ਜਾਵੇ ਮੰਦੀ ਕਿਸਮਤ ਉਹਨਾਂ ਦੀ ਕਿਸਮਤ ਉਹਨਾਂ ਦੀ ਉਹ ਆਣ ਜਾਵੇ ਮੰਦੀ ਰਾਤੀ ਨੀਂਦ ਨਾ ਓਏ ਢੋਲ ਮੈਨੂੰ ਆਵੇ ਓਏ ਰਾਤੀ ਨੀਂਦ ਨਾ ਢੋਲ ਮੈਨੂੰ ਆਵੇ ਮੈਨੂੰ ਵੱਡ ਵੱਡ ਵੀ ਖਾਂਦੀ ਢੋਲ ਮੰਜੀ ਕੋਲੋਂ ਸੋਹਣੇ ਜੀ ਜਿਨ੍ਹਾਂ ਦੇ ਤੁਰ ਜਾਂਦੇ ਸੱਜਣਾ ਓਏ ਕਿਸਮਤ ਉਹਨਾਂ ਦੀ ਕਿਸਮਤ ਉਹਨਾਂ ਦੀ ਆਣ ਜਾਵੇ ਮੰਦੀ ਕਿਸਮਤ ਉਹਨਾਂ ਦੀ ਕਿਸਮਤ ਉਹਨਾਂ ਦੀ ਆਣ ਜਾਵੇ ਮੰਦੀ ਮੇਰੇ ਇਸ਼ਕ ਵਿੱਚ ਸੂਈ ਨਹੀਂ ਸੀ ਲੰਘਦੀ ਮੇਰੇ ਇਸ਼ਕ ਵਿੱਚ ਸੂਈ ਨਹੀਂ ਸੀ ਲੰਘਦੀ ਤੇਰੇ ਹਜ਼ਾਰ ਨੇ ਢੋਲ ਵਾਲੀ ਡੰਡੀ ਕੀਤੇ ਆ ਮਿਲਵੇ ਕੀਤੇ ਆ ਮਿਲਵੇ ਢੋਲ ਦਿਲਾਂ ਦੀਆਂ ਜਾਨੀਆਂ ਕੀਤੇ ਆ ਜਾ ਕੀਤੇ ਆ ਮਿਲਵੇ ਢੋਲ ਦਿਲਾਂ ਦੀਆਂ ਜਾਨੀਆਂ ਮੈਂ ਤਾਂ ਕਰ ਵੀ ਢੋਲ ਤੇਰੀ ਮੰਗੀ ਦਿਲੋਂ ਸੋਹਣੇ ਜੀ ਮੈਂ ਤਾਂ ਕਰ ਵੀ ਢੋਲ ਤੇਰੀ ਮੰਗੀ ਇੱਥੇ ਓਥੇ ਜੀ ਦੋਈ ਲੈ ਜਹਾਨੀ ਮੈਂ ਤਾਂ ਕਰ ਵੀ ਢੋਲ ਤੇਰੀ ਮੰਗੀ ਸਜਣਾ ਓਏ ਮੇਲੇ ਸਜਣਾ ਓਏ ਮੇਲੇ ਜੀਂਦਿਆਂ ਜਨਾਬ ਹੀਰ ਨੂੰ ਵਿਆਹ ਕੇ ਜਦੋਂ ਖੇੜੇ ਲੈ ਗਏ ਮੀਏ ਰਾਂਝੇ ਨੇ ਭੱਗਵੇਂ ਬਾਣੇ ਕਰ ਲਏ ਹੀਰ ਨੂੰ ਮਿਲਣ ਵਾਸਤੇ ਜਦੋਂ ਗਿਆ ਕਾਲੇ ਬਾਗਾਂ ਦੇ ਵਿੱਚ ਜਾ ਕੇ ਡੇਰੇ ਲਾ ਲਏ ਹੀਰ ਦੀ ਨਨਾਣ ਸੈਤੀ ਤੇ ਹੋਰ ਕੁੜੀਆਂ ਪਾਣੀ ਲੈਣ ਵਾਸਤੇ ਆਈਆਂ ਜਦੋਂ ਦੀ ਜੋਗੀ ਦੀ ਸ਼ਕਲ ਦੇਖੀ ਤੇ ਕੁੜੀਆਂ ਕੁਰਬਾਨ ਹੋ ਗਈਆਂ ਹੀਰ ਦੀ ਨਨਾਣ ਸੈਤੀ ਹੀਰ ਦੇ ਕੋਲ ਭੱਜੀ ਆਈ ਕਹਿਣ ਲੱਗੀ ਭਾਬੀ ਕਾਲੇ ਬਾਗਾਂ ਦੇ ਵਿੱਚ ਇੱਕ ਜੋਗੀ ਆਇਆ ਜੇ ਉਹਨਾਂ ਦੀ ਜ਼ਾਰਤ ਕਰ ਲਵੇਂ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਮੀਏ ਰਾਂਝੇ ਦੀਆਂ ਸਿਫਤਾਂ ਕਰ ਕਰਕੇ ਦੱਸਦੀ ਆ ਸੈਤੀ ਭਲਾ ਕੈਸੇ ਜਵਾਬ ਕਰਦੀ ਆ ਬਈ ਕੈਸੇ ਜਵਾਬ ਕਰਦੀ ਹੈ ਭਾਈ ਕੰਨੀ ਮੁੰਦਰਾ ਸੁਨਹਿਰੀ ਗੱਲ ਗਾਨੀ ਪਾਪੋ ਨੀ ਕੀ ਜੋਗੀ ਆ ਗਿਆ ਸੋਹਣਾ ਮੁਖੜਾ ਤੇ ਅੱਖੇ ਮਸਤਾਨੀ ਪਾਪੋ ਨੀ ਕੀ ਜੋਗੀ ਆ ਗਿਆ ਕਾਲੇ ਬਾਗਾਂ ਵਿੱਚ ਆ ਕੇ ਜੋਗੀ ਬਹਿ ਗਿਆ ਰੋਗੀ ਭਰ ਕੇ ਕਲੇਜਾ ਮੇਰਾ ਲੈ ਗਿਆ ਨੀ ਮੇਰਾ ਅਰਸ਼ ਦਾ ਮੀਨਾਰਾ ਅੱਜ ਟਹਿ ਗਿਆ ਸਾਰੀ ਉਮਰਾਂ ਦਾ ਰੋਣਾ ਪੱਲੇ ਪੈ ਗਿਆ ਨੀ ਮੇਰੇ ਮਾਰੀ ਨੀ ਜ਼ਿਗਰ ਵਿੱਚ ਕਾਨੀ ਪਾਪੋ ਨੀ ਇੱਕ ਜੋਗੀ ਆ ਗਿਆ ਮੇਰੇ ਮਾਰੀ ਨੀ ਜ਼ਿਗਰ ਦੇ ਵਿੱਚ ਕਾਨੀ ਪਾਪੋ ਨੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸੋਨਹਿਰੀ ਗੱਲ ਕਾਨੀ ਪਾਪੋ ਨੀ ਇੱਕ ਜੋਗੀ ਆ ਗਿਆ ਹੁਣ ਕੀ ਕਹਿੰਦਾ ਜੋਗੀ ਨਵਾਂ ਮੁੰਨਿਆ ਫਕੀਰ ਦਾ ਮੁਖੀ ਜੋਗੀ ਦਾ ਨੀ ਨੂਰੀ ਤਸਵੀਰ ਦਾ ਨੀ ਉੱਤਰ ਦਿਸਦਾ ਓ ਕਿਸੇ ਲਈ ਅਮੀਰ ਦਾ ਮਾਲਕ ਆ ਗਿਆ ਨੀ ਹੁਸਨ ਦੀ ਜੰਗੀਰ ਦਾ ਨੀ ਦੇਖ ਜੋਗੀ ਨੂੰ ਮੈਂ ਹੋ ਗਈਆਂ دیਵਾਨੀ ਬੋਲੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸੋਨਹਿਰੀ ਗੱਲ ਕਾਨੀ ਬੋਲੀ ਇੱਕ ਜੋਗੀ ਆ ਗਿਆ ਰੂਪ ਜੋਗੀ ਵਾਲਾ ਚੱਲਿਆ ਨੀ ਜਾਮਦਾ
ਬੈਠਾ ਵੰਜੀਲੀ ਵਜਾਮਦਾ ਨੀ ਰਾਗ ਇਸ਼ਕ ਵਾਲਾ ਵੰਜੀਲੀ ਚ ਗਾਮਦਾ ਹੱਕ ਹੱਕ ਦੇ ਉਹ ਨਾਰੇ ਪਿਆ ਲਾਮਦਾ ਨੀ ਢੇੜ ਜੋਗੀ ਦੇ ਨੀਲਾ ਚਾਮਲ ਦਾਨੀ ਬਾਬੋ ਨੀ ਜੋਗੀ ਆ ਗਿਆ ਢੇੜ ਜੋਗੀ ਦੇ ਨੀਲਾ ਚਾਮਲ ਦਾਨੀ ਬਾਬੋ ਨੀ ਜੋਗੀ ਆ ਗਿਆ ਕੰਨੀ ਮੁੰਦਰਾ ਸੋਨਹਿਰੀ ਗੱਲ ਦਾਨੀ ਬਾਬੋ ਨੀ ਜੋਗੀ ਆ ਗਿਆ ਮੈਂ ਤਾਂ ਪੁੱਛਿਆ ਸੀ ਮੂੰਹੋਂ ਕਿਉਂ ਨਹੀਂ ਬੋਲਦਾ ਤੇਰੀ ਕੌਣ ਵੇ ਗਵਾਚੀ ਜਿਹਨੂੰ ਟੋਲਦਾ ਤੇਰੀ ਕੌਣ ਵੇ ਗਵਾਚੀ ਜਿਹਨੂੰ ਟੋਲਦਾ ਹਾਏ ਹਾਏ ਬਣ ਕੇ ਜੋਗੀ ਫਿਰੇ ਜਿੰਦੜੀ ਨੂੰ ਰੋਲਦਾ ਰਾਗ ਇਸ਼ਕ ਵਾਲਾ ਵੰਜੀਲੀ ਚ ਬੋਲਦਾ ਨੀ ਕਾਰਾ ਸਜਦੇ ਤੇ ਹਮਦਰਵਾਨੀ ਬਾਬੋ ਨੀ ਜੋਗੀ ਆ ਗਿਆ ਕੰਨੀ ਮੁੰਦਰਾ ਸੋਨਹਿਰੀ ਗੱਲ ਦਾਨੀ ਬਾਬੋ ਨੀ ਜੋਗੀ ਆ ਗਿਆ ਉਸ ਜੋਗੀ ਦੀਆਂ ਰਮ ਜਾਣਿਆਰੀਆਂ ਇੱਕੀ ਝਾਗ ਪਾ ਕੇ ਕੱਟਦਾ ਬਿਮਾਰੀਆਂ ਨੀ ਬੂਏ ਜਾਂਦੀਆਂ ਜੋਗੀ ਦੇ ਔਗਣ ਹਾਰੀਆਂ ਬਾਹੋਂ ਫੜ ਕੇ ਜੋਗੀ ਨੇ ਸੱਪੇ ਤਾਰੀਆਂ ਨੇ ਢੇੜ ਜੋਗੀ ਦੇ ਨੀਲਾ ਚਾਮਲ ਦਾਨੀ ਬਾਬੋ ਨੀ ਜੋਗੀ ਆ ਗਿਆ ਕੰਨੇ ਮੁੰਦਰਾ ਸੋਨਹਿਰੀ ਗੱਲ ਦਾਨੀ ਬਾਬੋ ਨੀ ਜੋਗੀ ਆ ਗਿਆ ਹੁਣ ਕੀ ਕਹਿੰਦਾ ਨਿਤ ਮੰਜੇ ਉੱਤੇ ਰਹੇ ਤੂੰ ਬਿਮਾਰ ਨੀ ਉੱਠੀ ਛੇਤੀ ਛੇਤੀ ਹੋ ਜਾ ਤੂੰ ਤਿਆਰ ਨੀ ਤੈਨੂੰ ਲੈ ਚੱਲਾਂ ਮੈਂ ਜੋਗੀ ਦੇ ਦਰਬਾਰ ਨੀ ਸਾਰਾ ਟੁੱਟ ਜਾਣਾ ਤੇਰਾ ਏ ਬਖਾਰ ਨੀ ਸਾਰਾ ਟੁੱਟ ਜਾਣਾ ਤੇਰਾ ਇਹ ਬਕਾਰ ਜਦੋਂ ਜੋਗੀ ਦਾ ਤੂੰ ਕਰੇਂਗੀ ਦੀਦਾਰ ਨੀ ਸਾਰਾ ਟੁੱਟ ਜਾਣਾ ਤੇਰਾ ਏ ਬਖਾਰ ਨੀ ਤੁਮਾ ਜੋਗੀ ਦੀਆਂ ਵਿੱਚ ਦੋ ਜਹਾਨੀ ਬਾਬੋ ਨੀ ਜੋਗੀ ਆ ਗਿਆ ਕੰਨੀ ਮੁੰਦਰਾ ਸੋਨਹਿਰੀ ਗੱਲ ਦਾਨੀ ਬਾਬੋ ਨੀ ਜੋਗੀ ਆ ਗਿਆ ਰੂਪ ਜੋਗੀ ਵਾਲਾ ਚੱਲਿਆ ਨੀ ਜਾਮਦਾ ਨੀਵੀਂ ਪਾਈ ਬੈਠਾ ਵੰਜੀਲੀ ਵਜਾਮਦਾ ਨੀ ਹੱਕ ਹੱਕ ਦੇ ਉਹ ਨਾਰੇ ਪਿਆ ਲਾਮਦਾ ਤੁਮਾ ਜੋਗੀ ਦੀਆਂ ਵਿੱਚ ਦੋ ਜਹਾਨੀ ਬਾਬੋ ਨੀ ਜੋਗੀ ਆ ਗਿਆ ਕੰਨੀ ਮੁੰਦਰਾ ਸੋਨਹਿਰੀ ਗੱਲ ਦਾਨੀ ਬਾਬੋ ਨੀ ਜੋਗੀ ਆ ਗਿਆ ਸੋਹਣਾ ਮੁਖੜਾ ਤੇ ਅੱਖ ਮਸਤਾਨੀ ਬਾਬੋ ਨੀ ਜੋਗੀ ਆ ਗਿਆ ਰੂਪ ਜੋਗੀ ਵਾਲਾ ਚੱਲਿਆ ਨੀ ਜਾਮਦਾ ਨੀਵੀਂ ਪਾਈ ਬੈਠਾ ਵੰਜੀਲੀ ਵਜਾਮਦਾ ਨੀ ਰਾਗ ਇਸ਼ਕ ਵਾਲਾ ਵੰਜੀਲੀ ਚ ਗਾਮਦਾ ਹੱਕੋ ਹੱਕ ਦੇ ਉਹ ਨਾਰੇ ਪਿਆ ਲਾਮਦਾ ਨੀ ਤੁਮਾ ਜੋਗੀ ਦੀਆਂ ਵਿੱਚ ਦੋ ਜਹਾਨੀ ਬਾਬੋ ਨੀ ਜੋਗੀ ਆ ਗਿਆ ਕੰਨੀ ਮੁੰਦਰਾ ਸੋਨਹਿਰੀ ਗੱਲ ਦਾਨੀ ਬਾਬੋ ਨੀ ਜੋਗੀ ਆ ਗਿਆ ਹਾਂਜੀ ਹੋਰ ਤਾੜੀ ਲਾ ਅੱਖੀ ਦੇਖਿਆ ਲੱਭਦਾ ਜੱਗ ਸਾਰਾ ਬਿਨਾਂ ਦੇਖਿਆ ਲੱਭਦਾ ਕੋਈ ਕੋਈ ਆ ਬੰਦਾ ਆਪਣੇ ਆਪ ਨੂੰ ਕਹੇ ਬੰਦਾ ਕਸਮ ਰੱਬ ਦੀ ਰੱਬ ਦਾ ਕੋਈ ਕੋਈ ਆ ਖਾ ਖਾ ਕੇ ਰੱਜਦਾ ਜੱਗ ਸਾਰਾ ਬਿਨਾਂ ਖਾਦਿਆਂ ਰੱਜਦਾ ਕੋਈ ਕੋਈ ਆ ਹੱਥ ਪਹੁੰਚਿਆ ਹੁਣ ਅੰਗੂਰ ਖੱਟੇ ਪੰਜਾ ਸ਼ੇਰ ਦਾ ਦੱਬਦਾ ਕੋਈ ਕੋਈ ਆ ਟਿੱਬੇ ਥਲਾਂ ਦੇ ਹਰ ਕੋਈ ਚੀਰ ਜਾਂਦਾ ਮਗਰ ਊਠਾਂ ਦੇ ਭੱਜਦਾ ਕੋਈ ਕੋਈ ਲੈਲਾ ਲੈਲਾ ਤੇ ਹਰ ਕੋਈ ਆਖ ਲੈਂਦਾ ਖੂਨ ਦੇਮ ਦਾ ਰੱਗ ਦਾ ਕੋਈ ਕੋਈ ਆ ਨੰਗ ਬੇੜੀਆਂ ਪੱਤਣ ਚ ਨਾ ਜਾਂਦੇ ਤੇ ਕੱਚੇ ਘੜੇ ਤੇ ਤਰੱਗ ਦਾ ਕੋਈ ਕੋਈ ਆ ਭੇਡ ਬੱਕਰਾ ਦੁੰਬਾ ਕੁਰਬਾਨ ਕਰਦੇ ਸ਼ੂਰੀ ਪੁੱਤਰ ਤੇ ਕੱਢਦਾ ਕੋਈ ਕੋਈ ਆ ਲੋਕੀ ਦੇਖਦੇ ਜਾਂਦੇ ਹਾਦੀਆਂ ਨੂੰ ਆਸ਼ਕ ਯਾਰ ਦੇ ਹੱਜ ਦਾ ਕੋਈ ਕੋਈ ਆ ਲੱਖਾਂ ਠੋਕ ਵਜਾ ਦੇਖੇ ਇੱਕ ਬੰਦਾ ਦੁਨੀਆ ਤੇ ਚੱਜਦਾ ਕੋਈ ਕੋਈ ਏ ਸ਼ਹਿਰ ਉਸੇ ਵੇਲੇ ਵੰਡ ਕਰਕੇ ਦੱਸਦਾ ਕਿਹੜੇ ਜਵਾਬ ਕਰਦਾ ਬਈ ਕਿਹੜਾ ਜਵਾਬ ਕਰਦਾ ਬਈ
ਸੁਣ ਲਈਏ ਬੋਲ ਬੋਲ ਪੰਛੀ ਬੋਲ ਬੋਲ ਪੰਛੀ ਆਜਾ ਤਕੜਾ ਹੋ ਕੇ ਬਈ ਮੇਰੇ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਤੈਨੂੰ ਰੱਬ ਦੀਆਂ ਰੱਖਾਂ ਅੱਜ ਤੱਕ ਦੀਆਂ ਤੈਨੂੰ ਵੇ ਸਾਰੇ ਸ਼ਹਿਰ ਦੀਆਂ ਅੱਖਾਂ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਤੈਨੂੰ ਰੱਬ ਦੀਆਂ ਰੱਖਾਂ ਅੱਜ ਤੱਕ ਦੀਆਂ ਤੈਨੂੰ ਸਾਰੇ ਸ਼ਹਿਰ ਦੀਆਂ ਅੱਖਾਂ ਕਿੱਥੇ ਬਹਿ ਗਿਆ ਤੂੰ ਜਾ ਕੇ ਪਾਵੀਂ ਵਤਨਾਂ ਨੂੰ ਮੋੜਾ ਮੇਤੋਂ ਚੱਲਿਆ ਨਹੀਂ ਜਾਂਦਾ ਤੇਰਾ ਸੋਹਣਿਆ ਵਿਛੋੜਾ ਬੈਠੀ ਕੂੰਜ ਵਾਂਗ ਰੋਵਾਂ ਲੱਗਾ ਜ਼ਿੰਦਗੀ ਨੂੰ ਚੋਰਾ ਸ਼ਾਹੀ ਖੁੱਸ ਗਈ ਆ ਮੇਰੀ ਵੇ ਭੈਣ ਕਾਲਜੇ ਚ ਲੱਫਾਂ ਮੇਰਿਆ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਤੈਨੂੰ ਰੱਬ ਦੀਆਂ ਰੱਖਾਂ ਅੱਜ ਤੱਕ ਦੀਆਂ ਤੈਨੂੰ ਵੇ ਸਾਰੇ ਸ਼ਹਿਰ ਦੀਆਂ ਅੱਖਾਂ ਉੱਚੀ ਨੂਰੇ ਕੋਲ ਜਾ ਕੇ ਕਿਹੜੀ ਬੀਤਗੀ ਕਹਾਰੀ ਬੀਤੀ ਖੋਲ ਕੇ ਸੁਣਾਵਾਂ ਤੈਨੂੰ ਰੂਮ ਵਾਲੀ ਸਾਰੀ ਵਿੱਚ ਗਲੀਆਂ ਦੇ ਕੁੰਦਾਂ ਰੋਂਦੀ ਫੇਰਦੀ ਵਿਚਾਰੀ ਬੈਠੀ ਰੋਂਦੀ ਸੀ ਵਿਚਾਰੀ ਸ਼ਾਹੀ ਖੁੱਸ ਗਈ ਆ ਮੇਰੀ ਵੇ ਭੈਣ ਕਾਲਜੇ ਚ ਲੱਫਾਂ ਮੇਰਿਆ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਤੈਨੂੰ ਰੱਬ ਦੀਆਂ ਰੱਖਾਂ ਅੱਜ ਤੱਕ ਦੀਆਂ ਤੈਨੂੰ ਵੇ ਸਾਰੇ ਸ਼ਹਿਰ ਦੀਆਂ ਅੱਖਾਂ ਕਿੱਥੇ ਬਹਿ ਗਿਆ ਤੂੰ ਜਾ ਕੇ ਤੇ ਕੇ ਲੰਮੀਆਂ ਤਰੀਕਾਂ ਛੇਤੀ ਮੋੜ ਵੇ ਮਹਾਰਾਂ ਮੈਨੂੰ ਤੇਰੀਆਂ ਅਡੀਕਾਂ ਬਾਬਲ ਤੁਰ ਗਿਆ ਵੇ ਤੇਰਾ ਤਖਤ ਖੋਲਿਆ ਸ਼ਰੀਕਾਂ ਬਾਬਲ ਤੁਰ ਗਿਆ ਵੇ ਤੇਰਾ ਪਿੱਛੇ ਬਈ ਤੁਰ ਗਿਆ ਵੇ ਤੇਰਾ ਵੇ ਤਖਤ ਖੋਲਿਆ ਸ਼ਰੀਕਾਂ ਬਾਬਲ ਤੁਰ ਗਿਆ ਵੇ ਤੇਰਾ ਵੇ ਤਖਤ ਖੋਲਿਆ ਸ਼ਰੀਕਾਂ ਅਮੀ ਬਤਨਾਂ ਨੂੰ ਮੋੜਾ ਇੱਥੇ ਕੋਈ ਵੀ ਨਹੀਂ ਪਿੱਛੇ ਮੇਰੇ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਤੈਨੂੰ ਰੱਬ ਦੀਆਂ ਰੱਖਾਂ ਅੱਜ ਤੱਕ ਦੀਆਂ ਤੈਨੂੰ ਵੇ ਸਾਰੇ ਸ਼ਹਿਰ ਦੀਆਂ ਅੱਖਾਂ ਚਾਚੇ ਤੇਰੇ ਢੋਲਿਆਂ ਵੇ ਮੈਨੂੰ ਦਿੱਤੀਆਂ ਸਜਾਵਾਂ ਗਾਣੇ ਫੇਰਿਆ ਸੰਦੋਰਾ ਦਿੰਦਾ ਕੋਈ ਨਾ ਬਣਾਵਾਂ ਫਿਰਦੀ ਵਾਂਗ ਮੈਂ ਸਦਾਈਆਂ ਟੁਕੜੇ ਮੰਗ ਮੰਗ ਖਾਵਾਂ ਵਾਂਗ ਮੈਂ ਸਦਾਈਆਂ ਵੇ ਟੁਕੜੇ ਮੰਗ ਮੰਗ ਖਾਵਾਂ ਵਰਦੀ ਵਾਂਗ ਮੈਂ ਸਦਾਈਆਂ ਵੇ ਟੁਕੜੇ ਮੰਗ ਮੰਗ ਖਾਵਾਂ ਦੇਤੀ ਉੱਠ ਕੇ ਸਵੇਰੇ ਉਹ ਬੈਠੀ ਰਾਤ ਰਤਕਾਂ ਮੇਰਿਆ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਤੈਨੂੰ ਰੱਬ ਦੀਆਂ ਰੱਖਾਂ ਅੱਜ ਤੱਕ ਦੀਆਂ ਤੈਨੂੰ ਸਾਰੇ ਸ਼ਹਿਰ ਦੀਆਂ ਅੱਖਾਂ ਪਾਈਆਂ ਰੱਬ ਨੇ ਜੁਦਾਈਆਂ ਹਕੱਲੇ ਮੌਤ ਨੇ ਸਨੇੜੇ ਪਾਈਆਂ ਰੱਬ ਨੇ ਜੁਦਾਈਆਂ ਹਕੱਲੇ ਮੌਤ ਨੇ ਸਨੇੜੇ ਹਯਾਲਾ ਦੀਨ ਵੀ ਜਹਾਨੋਂ ਕੂਚ ਕਰ ਗਿਆ ਡੇਰੇ ਸਾਰੀ ਉਮਰਾਂ ਦਾ ਰੋਣਾ ਆ ਪੱਲੇ ਪਾ ਗਿਆ ਤੂੰ ਮੇਰੇ ਸਾਰੀ ਉਮਰਾਂ ਦਾ ਰੋਣਾ ਓ ਪੱਲੇ ਪਾ ਗਿਆ ਸੀ ਮੇਰੇ ਸਾਰੀ ਉਮਰਾਂ ਦਾ ਰੋਣਾ ਓ ਪੱਲੇ ਪਾ ਗਿਆ ਸੀ ਮੇਰੇ ਦੀ ਵਾਂਗ ਮੈਂ ਸਦਾਈਆਂ ਹਈ ਅਲੀ ਹੋ ਮੈਂ ਸਦਾਈਆਂ ਵੇ ਬੈਠੀ ਰਾਤ ਤੇਰਾ ਤੱਕਾਂ ਮੇਰਾ ਢੋਲ ਸੋਹਣਿਆਂ ਵੇ ਢੋਲ ਸੋਹਣਿਆਂ ਵੇ ਤੈਨੂੰ ਰੱਬ ਦੀਆਂ ਰੱਖਾਂ ਅੱਜ ਤੱਕ ਦੀਆਂ ਤੈਨੂੰ ਵੇ ਸਾਰੇ ਸ਼ਹਿਰ ਦੀਆਂ ਅੱਖਾਂ ਤਾੜੀ ਲਾ ਲਓ ਜੀ ਇਹ ਜੋੜੀ ਤੁੰਬਾ ਜਿਹੜਾ ਮੁੱਕਦਾ ਜਾਂਦਾ ਕਦੀ ਸਾਡੇ ਬਜ਼ੁਰਗ ਸੁਣਦੇ ਸੀ ਰੇਡੀਓਆਂ ਦੇ ਵਿੱਚ ਟੇਪਾਂ ਦੇ ਵਿੱਚ ਰੀਲਾਂ 'ਚ ਪਾ ਕੇ ਨਾ ਕੇਸਟਾਂ ਬਣਾ ਕੇ ਉਹ ਸੁਣਦੇ ਹੁੰਦੇ ਸੀ ਤੇ ਸਫ਼ਰ ਦੇ ਵਿੱਚ ਰੇਲ ਗੱਡੀ ਦਾ ਸਫ਼ਰ ਹੁੰਦਾ ਸੀ ਜੋੜੀ ਤੁੰਬਾ ਲਾਇਆ ਹੁੰਦਾ ਸੀ ਬੰਦੇ ਪੂਰਨ ਭਗਤ ਹੋ ਗਿਆ ਮਿਰਜ਼ਾ ਸਾਹਿਬਾ ਸੱਸੀ ਪੁੰਨੂ ਸਾਰੀਆਂ ਦਾਸਤਾਨਾਂ ਕੱਢ ਕੇ ਸੁਣਦੇ ਸੀ ਤੇ ਉਹ ਪੁਰਾਣੀ ਦਾਸਤਾਨ ਤੁਹਾਡੇ ਚੇਤੇ ਕਰਾਈ ਆ ਵੀ ਹਲੇ ਤੱਕ ਸਾਡੇ ਪੰਜਾਬ ਦੇ ਵਿੱਚ ਇਹ ਪੁਰਾਣੀ ਰਹਿਤਲ ਬਹਿਤਲ ਜਿੰਦਾ ਜਿਵੇਂ ਤੁਸੀਂ ਦੇਖ ਰਹੇ ਆ
ਇਹ ਇਹਨਾਂ ਦੀ ਮਿਹਰਬਾਨੀ ਹੈ ਵੀ ਇਹਨਾਂ ਨੇ ਆਪਣਾ ਸੱਭਿਆਚਾਰ ਹਜੇ ਤੱਕ ਸਾਂਭ ਕੇ ਰੱਖਿਆ ਤੇ ਇਦਾਂ ਹੀ ਇਹ ਬਣਿਆ ਰਵੇ। ਸਾਡੀ ਤਾਂ ਦੁਆ ਵੀ ਗਾਂ ਹੋਰ ਕਿਸੇ ਤੁਸੀਂ ਸਿਖਾ ਰਹੇ ਆ ਜੇ ਸ਼ੌਕ ਵਾਲੇ ਬੰਦੇ ਜੇ ਨਾਲ ਸਾਡੇ ਹੋਣਗੇ ਤੇ ਇਨਸ਼ਾਅੱਲਾ ਇਹ ਸ਼ੌਕ ਵਾਲੇ ਬੰਦੇ ਜਿਹੜੇ ਨਾ ਜਿੰਨੇ ਚਿਰ ਆਪਣੇ ਸ਼ੌਕ ਵਾਲੇ ਬੰਦੇ ਆ ਇਨਸ਼ਾਅੱਲਾ ਇਹ ਇਦਾਂ ਹੀ ਕਲਚਰ ਚੱਲਦਾ ਰਹੂਗਾ। ਹਾਂ ਪੁਰਾਣਾ ਕਲਚਰ ਜਿਹੜਾ ਪੰਜਾਬ ਆ ਇਨਸ਼ਾਅੱਲਾ ਇਹਨੂੰ ਜਿੰਦਾ ਅਸੀਂ ਰੱਖਣ ਵਾਸਤੇ ਬਹੁਤ ਅੱਗੇ ਵਾਸਤੇ ਵੀ ਕੋਸ਼ਿਸ਼ ਕਰਦੇ ਆ ਕਿ ਨਵੇਂ ਜਿਹੜੇ ਬੱਚੇ ਆ ਤਿਆਰ ਹੋਣ। ਹਾਂ ਅਸੀਂ ਉਹਨਾਂ ਨੂੰ ਟ੍ਰੇਨ ਵੀ ਦਿੰਨੇ ਆ ਇਸ ਚੀਜ਼ ਦੀ ਅੱਛਾ ਕਿ ਨਵੇਂ ਬੱਚੇ ਜਿਹੜੇ ਤਿਆਰ ਹੋਣ ਅੱਗੇ ਹਾਂ ਇਸ ਪ੍ਰੋਗਰਾਮ ਨੂੰ ਚਾਲੂ ਰੱਖਣ ਤਾਂ ਜ਼ਿੰਦਗੀ ਜਿਉਂਦੇ ਵਾਸਤੇ ਰਹੋ ਤਾਜ ਜੀ। ਸਾਡਾ ਇਹ ਜੇ ਸ਼ੌਕ ਆ। ਤੁਸੀਂ ਜੇ ਗਾਂ ਵਧਾ ਰਹੇ ਆ ਤਾਂ ਬੜੀ ਗੱਲ ਆ। ਤੇ ਬਾਕੀ ਇਦਾਂ ਗੱਲ ਆ ਚੌਧਰੀ ਸਾਹਿਬ ਤੁਹਾਡੇ ਵਰਗੇ ਬੰਦੇ ਜਿਹੜੇ ਆ ਮਾਸ਼ਾਅੱਲਾ ਖੂਬਸੂਰਤ ਡੇਰਾ ਮਾਸ਼ਾਅੱਲਾ ਤੁਸੀਂ ਤੇ ਪ੍ਰੋਗਰਾਮ ਕਰਵਾਇਆ ਵਾ ਬਹੁਤ ਮਿਹਰਬਾਨੀ। ਇਹ ਤੁਹਾਡਾ ਹੀ ਹੈ, ਇਹ ਤੁਹਾਡਾ ਹੀ ਡੇਰਾ ਜੀ। ਹਾਂਜੀ ਬਿਲਕੁਲ ਜੀ ਸਾਡਾ ਵੀ ਤੁਸੀਂ ਤੇ ਅਸੀਂ ਵੀ ਤੁਹਾਡੇ ਹਾਂ। ਠੀਕ ਹੈ ਜੀ। ਆਪਾਂ ਨੂੰ ਦੁਨੀਆ ਜਿਹੜੀ ਪਸੰਦ ਕਰਦੀ ਆ ਸੁਣਦੀ ਆ ਇਨਸ਼ਾਅੱਲਾ ਇਹ ਸ਼ੌਕ ਜਾਗਦਾ ਰਹੂਗਾ ਇਨਸ਼ਾਅੱਲਾ। ਜਿਉਂਦੇ ਵਾਸਤੇ ਰਹੋ ਜੀ। ਸਿਆਣੇ ਕਹਿੰਦੇ ਡੇਰੇ ਮਸੀਤਾਂ ਤਰ੍ਹਾਂ ਹੁੰਦੇ ਵੀ ਸਾਂਝੇ ਹੁੰਦੇ। ਇਹ ਰੌਣਕਾਂ ਇਦਾਂ ਲੱਗੀਆਂ ਰਹਿਣ ਤੇ ਦੁਆਵਾਂ 'ਚ ਯਾਦ ਰੱਖਿਓ। ਅਸੀਂ ਅੱਜ ਤੁਹਾਡੇ ਤੱਕ ਜੋੜੀ ਤੁੰਬਾ ਇੱਕ ਪੁਰਾਣੀ ਯਾਦ ਤੁਹਾਡੇ ਚੇਤੇ ਕਰਾਈ ਆ ਤੇ ਕਿਤੇ ਫਿਰ ਰੱਬ ਨੇ ਮੌਕਾ ਦਿੱਤਾ ਫਿਰ ਤੁਹਾਡੇ ਚੇਤੇ ਕਰਾਵਾਂਗੇ ਤੇ ਜਿਉਂਦੇ ਵਾਸਤੇ ਰਹੋ ਜੀ। ਸਾਰਿਆਂ ਵਾਸਤੇ ਦੁਆਵਾਂ ਜੀ। ਬੜੀ ਮਿਹਰਬਾਨੀ।